ਜਿਹੜੀ ਬਾਦਲ ਧਿਰ ਇਹ ਸ਼੍ਰੋਮਣੀ ਕਮੇਟੀ ਤੇ ਤਖਤਾਂ ਤੇ ਕਾਬਜ਼ ਹੋਈ ਬੈਠੀ ਆ। ਜਿਹੜੇ ਸਾਡੇ ਨਿਹੰਗ ਸਿੰਘ ਦਲ ਪੰਥ ਨੇ ਇਹ ਤਮਾਸ਼ਾ ਦੇਖ ਰਹੇ ਨੇ ਬੈਠ ਕੇ, ਕਿਵੇਂ ਤਖਤਾਂ ਦੀ ਮਰਜ਼ਾਦਾ ਨੂੰ ਢਾਹ ਲਾ ਰਹੇ ਨੇ ਇਹ ਲੋਕ, ਕਿਵੇਂ ਤਖਤਾਂ ਦਾ ਮਜ਼ਾਕ ਜਥੇਦਾਰੀਆਂ ਦਾ ਉਡਾਇਆ ਜਾ ਰਿਹਾ। ਜਿਹੜਾ ਬਾਦਲਾਂ ਦੀਆਂ ਚੱਪਲੀਆਂ ਚੱਟੂਗਾ ਉਹ ਜਥੇਦਾਰ ਆ ਤਖਤਾਂ ਦਾ, ਉਹੀ ਸਾਰਾ ਕੁਝ ਹੈ। ਇਸ ਕਰਕੇ ਇਹ ਜਿਹੜੀ ਕੌਮ ਆ ਉਹ ਸਾਰਾ ਕੁਝ ਦੇਖ ਰਹੀ ਆ। ਮੈਂ ਕਹਿੰਦਾ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਨੂੰ ਕਮਰ ਕਸਾ ਕਰਕੇ ਤਖਤਾਂ ਦੇ ਉੱਤੇ ਬੈਠਣਾ ਚਾਹੀਦਾ। ਚਾਰ ਮਾਰਨੇ ਇਹਨਾਂ ਦੇ ਡੰਡੇ ਜਿਹੜੇ ਲਿਫਾਫਿਆਂ 'ਚੋਂ ਨਿਕਲੇ ਹੋਏ ਨੇ, ਇਹ ਕੀ ਲੱਗਦੇ ਨੇ ਤਖਤਾਂ ਦੇ? ਨਿਹੰਗ ਸਿੰਘਾਂ ਦੇ ਤਖਤਾਂ ਜਿੰਨਾ ਚਿਰ ਨਿਹੰਗ ਸਿੰਘ ਜਥੇਬੰਦੀਆਂ ਦਾ ਕੋਈ ਜਥੇਦਾਰ ਨਹੀਂ ਤਖਤ ਤੇ ਵਿੱਚ ਬਹਿੰਦਾ, ਸਾਰਿਆਂ ਨੂੰ ਫੈਸਲਾ ਕਰਨਾ ਪੈਣਾ ਵੀ ਕਿਹੜਾ ਤਖਤ ਤੇ ਬੈਠਣ ਦੇ ਲਾਇਕ ਆ। ਤਖਤ ਨਿਹੰਗ ਸਿੰਘਾਂ ਦੇ ਨੇ, ਇਹਨਾਂ ਦੇ ਪਿਓ ਦੇ ਨਹੀਂ ਹੈਗੇ। ਸ਼੍ਰੋਮਣੀ ਕਮੇਟੀ ਆ ਗੁਰਦੁਆਰੇ ਸੰਭਾਲਣ ਵਾਸਤੇ ਇਹਨੂੰ ਦਿੱਤੀ, ਆਪਦੇ ਗੁਰੂ ਘਰਾਂ ਦਾ ਪ੍ਰਬੰਧ ਸਹੀ ਚਲਾਉਣ। ਇਹ ਕਲੀਨ ਚਿੱਟ ਦਿੱਤੀ ਗਈ ਰਣਜੀਤ ਸਿੰਘ ਗੋਰੇ ਮਸਕੀਨ ਨੂੰ, ਸਹਿਮਤ ਉਹਦੇ ਨਾਲ ਕਿ ਨਹੀਂ? ਬਿਲਕੁਲ ਨਹੀਂ ਅਸੀਂ ਹੈਗੇ। ਦੇਖ ਉਹ ਤਾਂ ਹੁਣ ਆਪਣੀ ਮਰਜ਼ੀ ਨਾਲ ਫੈਸਲੇ ਕਰੀ ਜਾਂਦੇ ਨੇ। ਇਹ ਸਿਰਫ ਜਿਹੜੀ ਹੈਗੀ ਦੌੜ ਲੱਗੀ ਹੋਈ ਆ। ਹੁਣ ਤਖਤ ਦਾ ਜਥੇਦਾਰ ਲਾਉਣਾ ਕੋਈ ਇੱਕ ਬੰਦਾ ਨਹੀਂ ਲਾ ਸਕਦਾ, ਸਰਬੱਤ ਜਥੇ ਧਿਰਾਂ ਲਾ ਸਕਦੀਆਂ ਨੇ। ਜਦੋਂ ਵੀ ਕਿਸੇ ਤਖਤ ਸਾਹਿਬਾਨ ਤੋਂ ਕੋਈ ਫੈਸਲਾ ਆਉਂਦਾ ਤਾਂ ਦੁਨੀਆ ਭਰ ਦੇ ਵਿੱਚ ਵਸਣ ਵਾਲੇ ਨਾਨਕ ਨਾਮ ਲੇਵਾ ਸਿੱਖਾਂ ਦੇ ਵੱਲੋਂ ਉਸ ਫੈਸਲੇ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਜਾਂਦਾ ਹੈ। ਪਰ ਹਾਲ ਦੇ ਵਿੱਚ ਇਤਿਹਾਸ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਜਦੋਂ ਕੋਈ ਸਿੰਘ ਸਾਹਿਬਾਨ ਨੇ ਡਿਸੀਜਨ ਲਿਆ ਹੋਵੇ, ਕੋਈ ਐਕਸ਼ਨ ਕੀਤਾ ਹੋਵੇ, ਤੇ ਉਸ ਤੋਂ ਬਾਅਦ ਦੂਜੇ ਜਿਹੜੇ ਤਖਤ ਸਾਹਿਬ ਨੇ ਉਹਨਾਂ ਦੇ ਵਿੱਚ ਪੰਜ ਪਿਆਰਿਆਂ ਦੇ ਵੱਲੋਂ, ਜਿਹਦੇ ਵਿੱਚ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਉਹਨਾਂ ਜਥੇਦਾਰਾਂ ਦੇ ਹੀ ਜਿਹੜਾ ਵਿਰੋਧ ਦੇ ਵਿੱਚ ਫੈਸਲਾ ਜਾਰੀ ਕਰ ਦਿੱਤਾ ਜਾਂਦਾ, ਜਿਹਦੇ ਵਿੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸਾਬੋ ਕੀ ਤਲਵੰਡੀ ਦੇ ਜਥੇਦਾਰ ਟੇਕ ਸਿੰਘ ਧਨੌਲਾ ਦੇ ਤਲਬ ਕੀਤਾ ਜਾਂਦਾ, ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ। ਤੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੂੰ ਵੀ ਤਲਬ ਕੀਤਾ ਗਿਆ ਹੈ ਤਖਤ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਪਟਨਾ ਸਾਹਿਬ ਦੇ ਵੱਲੋਂ। ਤਮਾਮ ਸਾਰੇ ਸਵਾਲ ਨੇ। ਇਹਨਾਂ ਸਵਾਲਾਂ ਦੇ ਵਿਚਾਲੇ ਸਿੱਖ ਜਥੇਬੰਦੀ ਦੇ ਆਗੂ ਅਰਬਾਂ ਖਰਬਾਂ ਦਲ ਤੋਂ ਬਾਬਾ ਰਾਜਾ ਰਾਜ ਸਿੰਘ ਨੇ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਿੱਖ ਨਜ਼ਰੀਏ ਤੋਂ ਬਹੁਤ ਸਾਰੇ ਸਵਾਲ ਨੇ, ਉਹਨਾਂ ਸਵਾਲਾਂ ਦੀ ਜਾਣਕਾਰੀ ਵੀ ਲੈਣ ਦਾ ਯਤਨ ਕਰਦੇ ਹਾਂ। ਸਵਾਗਤ ਹੈ ਬਾਬਾ ਜੀ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਜਿਉਂ ਹੀ ਗੌਰੇ ਮਸਕੀਨ ਗਿਆਨੀ ਰਣਜੀਤ ਸਿੰਘ ਨੂੰ ਜਿਹੜਾ ਤਖਤ ਸਾਹਿਬਾਨ ਦੀ ਫਿਰ ਤੋਂ ਨਿਯੁਕਤੀ ਦਿੱਤੀ ਜਾਂਦੀ ਹੈ ਕਿ ਹਰਿਮੰਦਰ ਸਾਹਿਬ ਸ੍ਰੀ ਪਟਨਾ ਸਾਹਿਬ ਦੇ ਤੁਸੀਂ ਜਥੇਦਾਰ ਉਸੇ ਤਰ੍ਹਾਂ ਰਹਿ ਸਕੋਗੇ, ਤੇ ਉਹ ਇੱਕੋ ਦਮ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਇੱਕ ਬਹੁਤ ਵੱਡਾ ਫੈਸਲਾ ਲੈ ਲਿਆ ਜਾਂਦਾ ਕਿ ਜਿਹਦੇ ਵਿੱਚ ਦੋ ਜਥੇਦਾਰਾਂ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ, ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਜਾਂਦਾ। ਕਿਵੇਂ ਦੇਖਦੇ ਹੋ ਤਮਾਮ ਸਾਰੇ ਸਵਾਲਾਂ ਨੂੰ? ਦੇਖੋ, ਜਿਹੜੇ ਇਹ ਤਖਤ ਨੇ ਸਾਡੇ, ਹਰੇਕ ਸਿੱਖ ਦਾ ਸਤਿਕਾਰ ਨਾਲ ਸਿਰ ਝੁਕਿਆ ਹੁੰਦਾ ਉਹਨਾਂ ਤਖਤਾਂ 'ਤੇ। ਪਰ ਜਿਹੜੇ ਤਖਤਾਂ 'ਤੇ ਜਥੇਦਾਰ ਬੈਠੇ ਨੇ ਉਹ ਇੱਕ ਪਾਰਟੀ ਵੱਲੋਂ, ਇੱਕ ਬੰਦੇ ਵੱਲੋਂ ਹੀ ਲਾਏ ਜਾਂਦੇ ਨੇ। ਜਿਹੜੀ ਪੂਰੀ ਕੌਮ ਉਹਨਾਂ ਨੂੰ ਪ੍ਰਵਾਨਿਤ ਨਹੀਂ ਕਰਦੀ। ਪੂਰੀ ਕੌਮ ਨੇ ਸਰਬੱਤ ਖਾਲਸੇ ਦੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਪ੍ਰਵਾਨਿਤ ਕੀਤਾ। ਸਾਰੀ ਕੌਮ ਨੇ ਮੰਨਿਆ, ਸਾਰੀਆਂ ਧਿਰਾਂ ਨੇ ਮੰਨਿਆ, ਪਰ ਉਹ ਜੇਲ੍ਹ ਵਿੱਚ ਬੰਦ ਨੇ। ਹੁਣ ਜਿਹੜੀ ਬਾਦਲ ਧਿਰ ਕਾਬਜ਼ ਆ ਉੱਥੇ ਸ਼੍ਰੋਮਣੀ ਕਮੇਟੀ ਦੇ ਉੱਤੇ, ਉਹ ਆਪਦੀ ਮਨਮਾਨੀ ਦੇ ਫੈਸਲੇ ਲੈ ਕੇ ਇੱਕ ਪਾਸੇ ਤਾਂ ਤਖਤ ਸਾਹਿਬ ਨੂੰ ਵਰਤਿਆ ਜਾਂਦਾ, ਜਥੇਦਾਰਾਂ ਨੂੰ ਵਰਤਦੀ ਆ ਉਹ। ਜਿਹੜੇ ਜਥੇਦਾਰਾਂ ਨੂੰ ਉਹ ਲਾਉਂਦੀ ਆ ਆਪਦੀ ਮਰਜ਼ੀ ਦੇ ਨਾਲ, ਲਿਫਾਫਿਆਂ ਵਾਲੇ ਜਥੇਦਾਰ ਕਹਿੰਦੇ ਅਸੀਂ, ਜੇ ਤਾਂ ਉਹ ਬਾਦਲਕਿਆਂ ਦੀ ਬੋਲੀ ਬੋਲਦੇ ਨੇ, ਉਹਨਾਂ ਦੇ ਗੁਣ ਗਾਇਨ ਕਰਦੇ ਨੇ, ਉਹਨਾਂ ਚਿਰ ਉਹ ਚੰਗੇ ਨੇ। ਜਦੋਂ ਉਹ ਪੰਥ ਦੀ ਗੱਲ ਕਰਨ, ਤਖਤ ਸਾਹਿਬ ਦੀ ਗੱਲ ਕਰਨ, ਮਰਜ਼ਾਦਾ ਦੀ ਗੱਲ ਕਰਨ, ਉਹੀ ਕਿਉਂ ਉਹਨਾਂ ਨੂੰ ਸੋਝੀ ਆ ਜਾਂਦੀ ਆ। ਪਹਿਲਾਂ ਬਾਦਲ ਦੇ ਗਲਬੇ ਦੇ ਵਿੱਚ ਹੁੰਦੇ ਨੇ, ਫਿਰ ਹੌਲੀ ਹੌਲੀ ਤਖਤ, ਜਦੋਂ ਤਖਤ 'ਤੇ ਬੈਠਾ, ਜਿਹੜਾ ਤਖਤ ਬੈਠੇ ਤਖਤੇ ਕੇ ਲਾਇਕ, ਵੀ ਇਹ ਅਹੁਦਾ ਕਿੱਥੇ ਆ। ਜਦੋਂ ਉਹ ਪੰਥ ਦੀ ਗੱਲ ਕਰਨਾ, ਫਿਰ ਜਿਹੜਾ ਬਾਦਲ ਲਾਣਾ ਉਹ ਉਹਨਾਂ ਨੂੰ ਪਰੇ ਹਟਾ ਦਿੰਦਾ ਆਪਦੇ ਨਾਮੇ ਫਿਰ ਜਥੇਦਾਰ ਲਿਆਂਦੇ ਜਾਂਦੇ ਨੇ। ਸਰਬੱਤ ਜਿਹੜੀ ਜਥੇਦਾਰੀ ਦੀ ਚੋਣ ਆ ਉਹ ਸਿਲੈਕਸ਼ਨ ਦੇ ਨਾਲ ਹੋਣੀ ਚਾਹੀਦੀ ਹੈ, ਇਲੈਕਸ਼ਨ ਦੇ ਨਾਲ ਨਹੀਂ। ਸ਼੍ਰੋਮਣੀ ਕਮੇਟੀ ਦੇ ਦਾਇਰੇ 'ਚੋਂ ਜਥੇਦਾਰ ਬਾਹਰ ਹੀ ਹੋਣਾ ਚਾਹੀਦਾ, ਨਾ ਕਿ ਸ਼੍ਰੋਮਣੀ ਕਮੇਟੀ ਦੇ ਦਾਇਰੇ 'ਚ ਹੋਵੇ। ਤੇ
ਜਿਹੜੀਆਂ ਜਥੇਦਾਰੀਆਂ ਤਖਤ ਸਾਹਿਬ ਦੀਆਂ ਹੁਣ ਤੱਕ ਰਹੀਆਂ ਨਿਹੰਗ ਸਿੰਘਾਂ ਕੋਲੇ ਰਹੀਆਂ, ਬੁੱਢੇ ਦਲ ਦੇ 10 ਜਥੇਦਾਰ ਜਿਹੜੇ ਹੈਗੇ ਨੇ ਉਹ ਤਖਤ ਸਾਹਿਬ ਦੇ ਜਥੇਦਾਰ ਬਣੇ ਰਹੇ। ਉਹਨਾਂ ਚਿਰ ਜਿਹੜਾ ਹੈਗਾ ਜਿਹੜੇ ਫੈਸਲੇ ਵਧੀਆ ਹੁੰਦੇ ਰਹੇ, ਕੋਈ ਵੀ ਐਸੀ ਘਟਨਾ ਨਹੀਂ ਹੋਈ ਜੋ ਉਹਨਾਂ ਜਥੇਦਾਰਾਂ ਨੇ ਕੋਈ ਜਿਹਦੇ ਨਾਲ ਕੌਮ ਨੂੰ ਕੋਈ ਸਿਰ ਨੀਵਾਂ ਕਰਨਾ ਪਿਆ ਜਾਂ ਕੌਮ ਨੇ ਉਹ ਨਾ ਪ੍ਰਵਾਨ ਕੀਤੇ। ਹੁਣ ਕਿਉਂਕਿ ਉਹ ਜਥੇਦਾਰ ਸੀ, ਬਾਣੀ ਦੇ ਨਾਲ ਜੁੜੇ ਹੋਏ ਸੀਗੇ ਤੇ ਰਹਿਤ ਮਰਜ਼ਾਦਾ ਦੇ ਵਿੱਚ ਪੱਕ ਸੀ ਤੇ ਪੂਰਨ ਤੌਰ ਤੇ ਜਿਹੜੇ ਜੋ ਵੀ ਉਹ ਫੈਸਲਾ ਲੈਂਦੇ ਸਹੀ ਲੈਂਦੇ ਸੀਗੇ। ਜਿਹੜਾ ਫੈਸਲਾ ਕੱਲ ਲਿਆ ਗਿਆ ਗੜਗੜ ਸਾਹਿਬ ਪਰ ਜਿਹੜਾ ਹੁਣ ਕਲੀਨ ਚਿੱਟ ਦਿੱਤੀ ਗਈ ਰਣਜੀਤ ਸਿੰਘ ਔਰੇ ਮਸਕੀਨ ਨੂੰ, ਸਹਿਮਤ ਉਹਦੇ ਨਾਲ ਕਿ ਨਹੀਂ? ਬਿਲਕੁਲ ਨਹੀਂ ਅਸੀਂ ਹੈਗੇ। ਦੇਖੋ ਪੱਖ ਉਹਨਾਂ ਸਾਰਿਆਂ ਨੂੰ ਜਦੋਂ ਉਹਦੀ ਬਾਚਣੀ ਚਾਹੀਦੀ ਸੀ ਸਾਰਿਆਂ ਨੂੰ, ਉਹ ਤਾਂ ਹੁਣ ਆਪਣੀ ਮਰਜ਼ੀ ਨਾਲ ਫੈਸਲੇ ਕਰੀ ਜਾਂਦੇ ਨੇ। ਇਹ ਸਿਰਫ ਜਿਹੜੀ ਹੈਗੀ ਦੌੜ ਲੱਗੀ ਹੋਈ ਆ। ਹੁਣ ਜਿਹੜਾ ਗੜਗਾਜਾ ਉਹ ਬਾਦਲ ਕਿਆਂ ਨੇ ਲਾਤਾ, ਭਾਈ ਹਰਪ੍ਰੀਤ ਸਿੰਘ ਨੂੰ ਤਾਰ ਕੇ ਭਾਈ ਜਿਹੜਾ ਦੂਜੇ ਗਿਆਨੀ ਰਘਵੀਰ ਸਿੰਘ ਜੀ ਨੂੰ ਤੇ ਇੱਕ ਹੋਰ ਤਖਤ ਅਨੰਦਪੁਰ ਸਾਹਿਬ ਵਾਲਾ ਕੀ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਤਾਰ ਕੇ ਜਿਹੜਾ ਇਹਨਾਂ ਨੂੰ ਲਾਇਆ ਗਿਆ। ਇਹ ਬਹੁਤੀਆਂ ਧਿਰਾਂ ਨੂੰ ਪ੍ਰਵਾਨ ਨਹੀਂ। ਦਮਦਮੀ ਟਕਸਾਲ ਨਿਹੰਗ ਸਿੰਘਾਂ ਨੇ ਵਿਰੋਧ ਕੀਤਾ, ਹੋਰ ਬਹੁਤ ਸਾਰਿਆਂ ਜਿਹੜਾ ਵਿਰੋਧ ਕਰਤਾ ਇਹਦਾ। ਹੁਣ ਇਹ ਜਥੇਦਾਰ ਜਿਹੜਾ ਹੈਗਾ ਬਾਦਲ ਵਾਸਤੇ ਕੰਮ ਕਰਦਾ। ਇਹ ਪਹਿਲਾਂ ਹੀ ਬਾਦਲ ਦੇ ਵਿਰੁੱਧ ਵੀ ਬੋਲਿਆ, ਇਹਦੀ ਵੀਡੀਓ ਚੱਲ ਰਹੀ ਆ ਤੇ ਹੁਣ ਕਿਵੇਂ ਨਾ ਕਿਵੇਂ ਇਹ ਬਾਦਲਾਂ ਦੀ ਚਾਪਲੂਸੀ ਕਰਦਾ ਫਿਰਦਾ ਵੀ ਕਿਸ ਤਰ੍ਹਾਂ ਕਰਕੇ ਜਿਹੜੇ ਸੰਗਤ ਆ ਉਹ ਮੇਰੇ ਨੂੰ ਮੰਨੇ। ਕਦੇ ਤਾਂ ਦੇਖੋ ਤਖਤ ਦਾ ਜਥੇਦਾਰ ਨੂੰ ਮਨਾਇਆ ਜਾਂਦਾ, ਰਸਮ ਹੁੰਦੀ ਆ, ਉਹਨੂੰ ਦਸਤਾਰ ਸਾਰੇ ਉੱਥੇ ਧਿਰਾਂ ਜਾਂਦੀਆਂ ਨੇ। ਕਿੱਥੇ ਇਹ ਤੁਸੀਂ ਦੇਖੀ ਹੋਣਾ, ਕੱਲੀ ਧਿਰ ਕੋਲੇ ਕਦੇ ਕਿਸੇ ਕੋਲੇ ਜਾਂਦਾ ਪੱਗ ਸਿਰ ਤੇ ਰਖਾਉਂਦਾ ਫਿਰਦਾ ਵੀ ਮੈਨੂੰ ਜਥੇਦਾਰ ਮੰਨ ਲਓ। ਐਂ ਕੌਮ ਥੋੜ੍ਹੋ ਕਰਦੀ ਆ। ਕੌਮੀ ਜਥੇਦਾਰ ਤਾਂ ਉਹੀ ਹੈ ਜਿਹਨੂੰ ਸਾਰੀਆਂ ਧਿਰਾਂ ਸਰਬੱਤ ਖਾਲਸਾ ਮੰਨ ਲਏ। ਤੇ ਬਾਕੀ ਹੁਣ ਇਹ ਆਪਦੇ ਚੱਲਦਾ ਵੀ ਸਾਡੇ ਨਾਲ ਸਾਰੇ ਜੁੜਨ। ਬਾਦਲ ਨੇ ਕਹਿਤਾ ਵੀ ਕਿਸੇ ਨਾ ਕਿਸੇ ਤਰੀਕੇ ਜਿਹੜੇ ਤਨਖਾਹੀਏ ਕਰਾਰ ਦਿੱਤੇ ਹੋਏ ਨੇ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਜਾਂ ਉਹਨਾਂ ਨੂੰ ਜੋੜਿਆ ਜਾਵੇ, ਇਹਦੀ ਜਥੇਦਾਰੀ ਦੀ ਬੱਲੇ ਬੱਲੇ ਹੋਵੇ। ਜਿਹੜਾ ਗੌਹਰ ਆ ਉਹ ਤਖਤ ਦਾ ਉੱਥੇ ਜਥੇਦਾਰ ਬਣਾਇਆ ਹੋਇਆ ਸੀ, ਉਹਦੇ ਤੇ ਸੰਗੀਨ ਜਿਹੜੇ ਘਪਲੇ ਦੇ ਦੋਸ਼ ਲੱਗੇ ਹੋਏ ਨੇ, ਹੋਰ ਵੀ ਬਹੁਤ ਸਾਰੇ ਨੇ। ਪਰ ਉਹਦਾ ਬਿਨਾਂ ਉਸ ਤੋਂ ਵਾਚੇ ਤੋਂ ਜਿਹੜਾ ਉੱਥੇ ਇਹਨਾਂ ਨੇ ਕੱਲ੍ਹ ਕਹਿਤਾ ਵੀ ਉਹਨੂੰ ਦੁਬਾਰੇ ਫਿਰ ਉੱਥੇ ਲਾਇਆ ਜਾਂਦਾ। ਦੇਖੋ ਤਖਤ ਦਾ ਜਥੇਦਾਰ ਲਾਉਣਾ ਕੋਈ ਇੱਕ ਬੰਦਾ ਨਹੀਂ ਲਾ ਸਕਦਾ, ਸਰਬੱਤ ਜਥੇ ਧਿਰਾਂ ਲਾ ਸਕਦੀਆਂ ਨੇ। ਤੇ ਫਿਰ ਉਹ ਉੱਥੇ ਜਿਹੜੀ ਪ੍ਰਬੰਧਕ ਕਮੇਟੀ ਹੈ, ਜਿਹੜੇ 5 ਪਿਆਰੇ, ਉਹਨਾਂ ਨੇ ਹੁਕਮਨਾਮਾ ਜਾਰੀ ਕਰਤਾ, ਤਨਖਾਹੀਆ ਕਰਾ ਦਿੱਤਾ ਇਹਨਾਂ ਨੂੰ। ਬਾਦਲ ਨੂੰ ਵੀ ਸੱਦ ਲਿਆ। ਉਹਨਾਂ ਨੂੰ ਵੀ ਦੇਖੋ ਹੱਕ ਨਹੀਂ ਹੈ ਜਥੇਦਾਰਾਂ ਨੂੰ। ਦੇਖੋ ਇਹ ਹੈ ਤਾਂ ਹੁਣ ਢਾਂਚਾ ਆਸਮਾਨ ਸਾਹਮਣੇ ਤਖਤ ਕਰਤੇ। ਜਿਹੜੀ ਮਰਜ਼ਾਦਾ ਦੀ ਗੱਲ ਆ, ਜਿਹੜਾ ਤਖਤ ਦਾ ਜਥੇਦਾਰ ਹੋ, ਜਿੰਨਾ ਚਿਰ 5 ਤਖਤਾਂ ਦੇ ਜਥੇਦਾਰ ਇਕੱਠੇ ਨਹੀਂ ਹੁੰਦੇ ਜਾਂ 5 ਜੇ ਜਿਵੇਂ ਹਜ਼ੂਰ ਸਾਹਿਬ ਆ ਉੱਥੇ ਦੇ ਜਦਰ ਬਾਬਾ ਕੁਲਵੰਤ ਸਿੰਘ ਨੇ, ਉਹਨਾਂ ਨੂੰ 25-26 ਸਾਲ ਹੋ ਗਏ ਜਥੇਦਾਰੀ ਤੇ ਅਹੁਦੇ ਤੇ ਕਾਇਮ। ਉਹ ਉਨਾ ਚਿਰ ਰਹਿਣਗੇ ਜਿੰਨਾ ਚਿਰ ਉਹ ਸਰੀਰ ਦੇ ਵਿੱਚ ਨੇ। ਸਾਡੇ ਵਾਲੇ ਇੱਥੇ 2.5 ਮਹੀਨਿਆਂ 'ਚ 4-5 ਜਥੇਦਾਰ ਬਦਲ ਦਿੰਦੇ ਨੇ। ਜਿੰਨਾ ਚਿਰ ਸਾਰੇ ਪੰਥਾਂ ਤਖਤਾਂ ਦੇ ਜਥੇਦਾਰ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਗੁਰਮਤਾ ਨਹੀਂ ਹੋ ਸਕਦਾ। ਤੇ ਚਲੋ ਜੇ ਕੋਈ ਜਥੇਦਾਰ ਨਹੀਂ ਆਉਂਦਾ, ਜਿਵੇਂ ਹਜ਼ੂਰ ਸਾਹਿਬ, ਉੱਥੋਂ ਕੋਈ ਆਪਦਾ ਨੁਮਾਇੰਦਾ ਭੇਜ ਦਿੰਦੇ ਨੇ ਜਾਂ ਉੱਥੋਂ ਲੈਟਰ ਜਾਰੀ ਕਰ ਸਕਦੇ ਨੇ। ਤਖਤ ਪਟਨਾ ਸਾਹਿਬ ਤੋਂ ਮੰਨਦੇ ਹੋ ਕਿ ਜਿਹੜਾ ਫੈਸਲਾ ਕੱਲ ਗੜਗੜ ਸਾਹਿਬ ਉਹਨਾਂ ਦੇ ਲਿਆ ਗਿਆ ਤੇ ਇਹਦੇ ਵਿੱਚ ਚਾਹੀਦਾ ਸੀ ਕਿ 5 ਤਖਤਾਂ ਦੇ ਜਿਹੜੇ ਜਥੇਦਾਰ ਸੀ ਉਹ ਇਕੱਠੇ ਹੁੰਦੇ, ਉਹ ਡਿਸੀਜਨ ਮੇਕਰ ਬਣਦੇ। ਉਹ ਦੇਖੋ ਡਿਸੀਜਨ ਲੈਣਾ ਚਾਹੀਦਾ। ਹੁਣ ਤਖਤ ਦਾ ਉੱਥੇ ਤਾਂ ਕੋਈ ਜਥੇਦਾਰ ਹੈ ਹੀ ਨਹੀਂ। ਪਟਨਾ ਸਾਹਿਬ ਦਾ ਕਿਹੜਾ ਜਥੇਦਾਰ ਆ? ਗੌਹਰ ਸੀਗਾ ਜਿਹੜਾ ਇਹ ਖਾਰਜ ਕੀਤਾ ਸੀ, ਇਹਨੂੰ ਦੁਬਾਰੇ ਫਿਰ ਲਾਤਾ। ਉਹ ਨਹੀਂ ਮੰਨਦੇ ਉਹਨੂੰ, ਉਹਦੇ ਘਪਲੇਬਾਜ਼ੀ ਕੀਤੀ ਹੋਈ ਆ। ਧੱਕੇ ਨਾਲ ਜਥੇਦਾਰ ਲਾਉਣਾ ਇਹ ਗਲਤ ਆ। ਹੋਰ ਵੀ ਹੈਗੀ ਤੀ, ਜੇ ਕਿਸੇ ਨੂੰ ਲਾਉਣਾ ਤੀ ਹੋਰ ਬਥੇਰੇ ਬੰਦੇ ਨੇ ਜਿਸ ਨੂੰ ਮਰਜ਼ੀ ਲਾ ਦਿੰਦੇ, ਹੋਰ ਹੈਗੇ ਸੀਗੇ। ਜਿਹੜਾ ਦੁਬਾਰਾ ਰਣਜੀਤ ਸਿੰਘ ਨੂੰ ਫਿਰ ਤੋਂ ਜਥੇਦਾਰ ਲਾਇਆ ਜਾ ਰਿਹਾ, ਫਿਰ ਬਹੁਤ ਸਾਰੀਆਂ ਧਿਰਾਂ ਦੇ ਵੱਲੋਂ ਵੀ ਸਵਾਲ ਕੀਤੇ ਜਾਂਦੇ ਕਿ ਉਹਨਾਂ ਨੇ ਜਦੋਂ ਗਿਆਨੀ ਰਘਬੀਰ ਸਿੰਘ ਨੂੰ ਜਾਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਜਥੇਦਾਰੀ ਤੋਂ ਲਾਂਭੇ ਕੀਤਾ ਗਿਆ ਤਾਂ ਉਸ ਵਕਤ ਤੋਂ ਬਾਦਲਾਂ ਦੇ ਹੱਕ ਦੇ ਵਿੱਚ ਖੜੇ ਕੇ ਫੈਸਲਾ ਉਹੀ ਗੱਲ ਆ ਜਿਹੜਾ ਤੁਹਾਨੂੰ ਮੈਂ ਦੱਸਦਾ ਜੀ, ਜਿਹੜੇ ਬਾਦਲ ਦੇ ਖੇਮੇ ਦੇ ਵਿੱਚ ਆਉਂਦੇ ਨੇ, ਜਿਹੜੇ ਉਹਨਾਂ ਦੇ ਤਰੀਫਾਂ ਦੇ ਪੁਲ ਬੰਨ੍ਹਦੇ ਨੇ, ਉਹ ਦੁਬਾਰੇ ਕਾਇਮ ਹੋ ਸਕਦੇ ਨੇ। ਹੁਣ ਜਿਹੜੇ ਰਘਬੀਰ ਸਿੰਘ ਹੋਣੀ ਨੇ ਜਾਂ ਹਰਪ੍ਰੀਤ ਸਿੰਘ ਹੋਣੀ ਨੇ, ਇਹ ਕਦੇ ਨਹੀਂ ਆ ਸਕਦੇ। ਜੇ ਗੌਹਰ ਆਪਦੀ ਉਹਦੇ ਤੇ ਬਰਕਰਾਰ ਦੁਬਾਰੇ ਆ ਸਕਦਾ ਹੈ, ਫਿਰ ਗਿਆਨੀ ਰਘਬੀਰ ਸਿੰਘ, ਹਰਪ੍ਰੀਤ ਸਿੰਘ ਤੇ ਭਾਈ ਸੁਲਤਾਨ ਸਿੰਘ ਕਿਉਂ ਨਹੀਂ ਬਹਾਲ ਕੀਤੇ? ਉਹਨਾਂ ਨੂੰ ਵੀ ਬਹਾਲ ਕਰ ਦਿੰਦੇ।
ਇਹ ਨਹੀਂ ਹੋਣਾ, ਕਿਉਂਕਿ ਉਹ ਪੰਥ ਦੇ ਖੇਮੇ ਦੇ ਵਿੱਚ ਆ ਗਏ, ਉਹ ਸੱਚ ਦਾ ਬੋਲਬਾਲਾ ਕਰਨ ਲੱਗੇ। ਜਿਹੜਾ ਬਾਦਲਾਂ ਦੀਆਂ ਚੱਪਲੀਆਂ ਚੱਟੂਗਾ ਉਹ ਜਥੇਦਾਰ ਆ ਤਾਕਤਾਂ ਦਾ, ਉਹੀ ਸਾਰਾ ਕੁਛ ਹੈ। ਇਸ ਕਰਕੇ ਇਹ ਜਿਹੜੀ ਕੌਮ ਆ ਉਹ ਸਾਰਾ ਕੁਝ ਦੇਖ ਰਹੀ ਆ, ਕਿਉਂਕਿ ਜਿਹੜੀ ਬਾਦਲ ਧਿਰ ਇਹ ਸ਼੍ਰੋਮਣੀ ਕਮੇਟੀ ਤੇ ਤਾਕਤਾਂ ਤੇ ਕਾਬਜ਼ ਹੋਈ ਬੈਠੀ ਆ। ਜਿਹੜੇ ਸਾਡੇ ਨਿਹੰਗ ਸਿੰਘ ਦਲ ਪੰਥ ਨੇ ਇਹ ਤਮਾਸ਼ਾ ਦੇਖ ਰਹੇ ਨੇ ਬੈਠ ਕੇ, ਕਿਵੇਂ ਤਾਕਤਾਂ ਦੀ ਮਰਜ਼ਾਦਾ ਨੂੰ ਢਾਹ ਲਾ ਰਹੇ ਨੇ ਇਹ ਲੋਕ, ਕਿਵੇਂ ਤਾਕਤਾਂ ਦਾ ਮਜ਼ਾਕ ਜਥੇਦਾਰੀਆਂ ਦਾ ਉਡਾਇਆ ਜਾ ਰਿਹਾ। ਇਹ ਸਾਡੇ ਜਿਹੜੇ ਸਿੱਖ ਜਿਹੜੇ ਜਥੇਬੰਦੀਆਂ ਦੇ ਅੰਨੇ ਬੈਠੇ ਨੇ, ਬੋਲੇ ਹੋ ਗਏ, ਅੰਨੇ ਹੋਏ ਸੁਣਦੇ ਨੇ। ਹੁਣ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਨੇ ਬਹੁਤ ਅਸੀਂ ਮੀਟਿੰਗਾਂ ਕੀਤੀਆਂ ਵੀ ਅਸੀਂ ਐਂ ਕਰਾਂਗੇ ਤੇ ਅਨੰਦਪੁਰ ਸਾਹਿਬ ਸਾਡੀ ਮੀਟਿੰਗ ਹੋਈ, ਅਗਲਾ ਫੈਸਲਾ ਹੋਊਗਾ। ਸਾਡੇ ਨਿਹੰਗ ਸਿੰਘ ਦਲ ਪੰਥਾਂ ਨੇ ਕਿਹਾ ਵੀ ਮੀਟਿੰਗ ਰੱਖਾਂਗੇ। ਦਮਦਮਾ ਸਾਹਿਬ ਅਸੀਂ ਨਹੀਂ ਮੰਨਦੇ ਗੜਗੱਜ ਨੂੰ। ਜਦੋਂ ਦਮਦਮਾ ਸਾਹਿਬ ਦੀ ਵਾਰੀ ਆ ਗਈ, ਵਿਸਾਖੀ ਤੇ ਜਿਹੜਾ ਗੁਰਮਤਾ ਪਕਾਇਆ ਸੀਗਾ ਉਦੋਂ ਸਾਰੇ ਭੱਜ ਗਏ, ਸਾਰੇ ਦਲਾਂ ਦੇ ਮੁਖੀ ਭੱਜ ਗਏ। ਜਦੋਂ ਅਸੀਂ ਪੁੱਛਿਆ ਵੀ ਅੱਜ 16 ਤਰੀਕ ਆ, ਉੱਥੇ ਮੀਟਿੰਗ ਹੋਣੀ ਸੀ ਮਹੱਲੇ ਤੋਂ ਦੂਏ ਦਿਨ, ਮਹੱਲੇ ਦੇ ਮੀਟਿੰਗ ਕਿਹਨੇ ਕਰਨੀ ਤੇ ਉਹ ਤਾਂ ਆਪੋ ਆਪਣੇ ਘਰਾਂ ਨੂੰ ਭੱਜ ਗਏ। ਬਚਨ ਕਰੇ ਖਿਸਕ ਜਾਏ ਸੋਈ ਨਰ ਕੱਚਾ, ਜਿਹੜਾ ਬਚਨ ਕਰਕੇ ਉਹ ਸਿੱਖ ਨਹੀਂ ਹੈਗਾ। ਜਿਹੜੇ ਬਚਨ ਕਰਕੇ ਭੱਜ ਜਾਣ ਫਿਰ ਉਹਨਾਂ ਦੇ ਨਾਲ ਹੁਣ ਫੋਟੋਆਂ ਵਾਇਰਲ ਆ ਜਾਂਦੀਆਂ ਨੇ, ਫਿਰ ਘਿਓ ਖੁਜੜੀ ਨੇ ਅੰਦਰੋਂ ਅੰਦਰੀ। ਇਸ ਕਰਕੇ ਜਿਹੜੇ ਸਿੱਖ ਨੇ, ਜਿਹੜੀਆਂ ਜਥੇਬੰਦੀਆਂ 'ਚ ਟਕਸਾਲ ਹੈ, ਮੈਂ ਕਹਿੰਦਾ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਨੂੰ ਕਮਰ ਕਸਾ ਕਰਕੇ ਤਖਤਾਂ ਦੇ ਉੱਤੇ ਬੈਠਣਾ ਚਾਹੀਦਾ। ਚਾਰ ਮਾਰਨੇ ਇਹਨਾਂ ਦੇ ਡੰਡੇ ਜਿਹੜੇ ਲਿਫਾਫਿਆਂ 'ਚੋਂ ਨਿਕਲੇ ਹੋਏ ਨੇ, ਇਹ ਕੀ ਲੱਗਦੇ ਨੇ ਤਖਤਾਂ ਦੇ? ਨਿਹੰਗ ਸਿੰਘਾਂ ਦੇ ਤਖਤਾਂ ਜਿੰਨਾ ਚਿਰ ਨਿਹੰਗ ਸਿੰਘ ਜਥੇਬੰਦੀਆਂ ਦਾ ਕੋਈ ਜਥੇਦਾਰ ਨਹੀਂ ਤਖਤ 'ਤੇ ਬਿੱਤ ਬਹਿੰਦਾ, ਸਾਰਿਆਂ ਨੂੰ ਫੈਸਲਾ ਕਰਨਾ ਪੈਣਾ ਵੀ ਕਿਹੜਾ ਤਖਤ 'ਤੇ ਬੈਠਣ ਦੇ ਲਾਇਕ ਆ। ਨਿਹੰਗ ਸਿੰਘਾਂ ਦੇ ਕੋਲੇ ਤਖਤ ਹੋਣ, ਤਖਤ ਨਿਹੰਗ ਸਿੰਘਾਂ ਦੇ ਨੇ, ਇਹਨਾਂ ਦੇ ਪਿਓ ਦੇ ਨਹੀਂ ਹੈਗੇ। ਸ਼੍ਰੋਮਣੀ ਕਮੇਟੀ ਆ ਗੁਰਦੁਆਰੇ ਸੰਭਾਲਣ ਵਾਸਤੇ ਇਹਨੂੰ ਦਿੱਤੀ, ਆਪਦੇ ਗੁਰੂ ਘਰਾਂ ਦਾ ਪ੍ਰਬੰਧ ਸਹੀ ਚਲਾਉਣ ਇਹ। ਇਸ ਕਰਕੇ ਜਿਹੜੇ ਜਥੇਦਾਰ ਨੇ ਨਿਹੰਗ ਸਿੰਘ ਉਹ ਵੀ ਚੁੱਪ ਚੁਪੀਤੇ ਸਭ ਕੁਝ ਦੇਖਦੇ ਨੇ। ਉਹ ਵੀ ਬਾਦਲ ਦੇ ਖੇਮੇ ਦੇ ਵਿੱਚ ਜਾ ਵੱਜਦੇ ਨੇ, ਅੰਦਰੋਂ ਗਤੀ ਬਾਹਰੋਂ ਦਾ ਕੁਛ ਕਹੀ ਜਾਣ। ਪਤਾ ਨਹੀਂ ਇਹਨਾਂ ਨੇ ਜਾਣ ਬੁੱਝ ਕੇ ਖੇਡਾਂ ਚਲਾਈਆਂ ਹੋਈਆਂ ਨੇ, ਇਹ ਤਾਂ ਪਰਮੇਸ਼ਰ ਹੀ ਜਾਣਦਾ ਕਿ ਇਹਨਾਂ ਦਾ ਕਾਟੋ ਕਲੇਸ਼ ਚੱਲਦਾ ਅੰਦਰੋਂ ਅੰਦਰੀ। ਜਦੋਂ ਬਾਦਲ ਸਾਹਮਣੇ ਦਿਖਦਾ ਫਿਰ ਸਾਰੇ ਚੁੱਪ ਕਰ ਜਾਂਦੇ ਨੇ, ਕੋਈ ਨਹੀਂ ਬੋਲਦਾ, ਬੁਲਾਉਂਦੇ ਨੇ ਫਿਰ। ਇਸ ਕਰਕੇ ਇਹਦਾ ਤਾਂ ਹੁਣ ਰਾਖਾ ਗੁਰੂ ਹੀ ਆ, ਗੁਰੂ ਹੀ ਕੋਈ ਕਲਾ ਵਰਤਾਊਗਾ, ਫਿਰ ਹੀ ਜਿਹੜੇ ਇਹ ਸੁਧਾਰ ਹੋ ਸਕਦੇ ਨੇ। ਜਿਹੜੇ ਸੁਧਾਰ ਕਰਨਾ ਚਾਹੁੰਦੇ ਨੇ, ਜਿਹੜੇ ਜਿਨ੍ਹਾਂ ਦੇ ਪੰਥ ਦਾ ਦਰਜਾ, ਜਿਨ੍ਹਾਂ ਦੇ ਮਨਾਂ ਦੇ ਵਿੱਚ, ਲੋਕ ਉਹਨਾਂ ਦਾ ਸਾਥ ਨਹੀਂ ਦਿੰਦੇ। ਸਾਥ ਤੋਂ ਬਿਨਾਂ ਗੱਲ ਨਹੀਂ ਬਣਦੀ। ਸ਼੍ਰੋਮਣੀ ਕਮੇਟੀ ਤੋਂ ਜਿੰਨਾ ਚਿਰ ਬਾਦਲ ਲਾਣਾ ਨਹੀਂ ਨਿਕਲਦਾ ਉਹਨਾਂ ਚਿਰ ਗੱਲ ਹੀ ਨਹੀਂ ਬਣਦੀ ਹੈਗੀ। ਇਹ ਕਦੋਂ ਜਦੋਂ ਹੁਣ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨਾਂ ਡਿੱਕੀ ਜਾਂਦੇ ਨੇ, ਡਿੱਕੀ ਜਾਓ, ਨਾ ਹੀ ਕਰਾਉਣੀਆਂ ਨਹੀਂ, 12-13 ਸਾਲ ਹੋ ਗਏ ਨਹੀਂ ਕਰਾਉਂਦੇ ਹੈਗੇ। ਤਖਤ ਤਾਂ ਅਸੀਂ ਸਾਂਭ ਸਕਦੇ ਹਾਂ ਨਾ। ਬਾਬਾ ਜੀ, ਇੱਕ ਇਹਦੇ ਵਿੱਚ ਹੋਰ ਵੀ ਸਵਾਲ ਹੈ ਕਿ ਜਿਹੜਾ ਕੱਲ੍ਹ ਦੇ ਦਰਮਿਆਨ ਤਖਤ ਸਾਹਿਬ ਤੋਂ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ, ਜਿਹੜੇ ਲਗਾਤਾਰ ਵਾਦ ਵਿਵਾਦ ਵਾਲੇ ਬਿਆਨਾਂ ਕਰਕੇ ਜਾਣੇ ਜਾਂਦੇ ਰਹੇ ਨੇ, ਉਹਨਾਂ ਨੂੰ ਵੀ ਤਲਬ ਕੀਤਾ ਗਿਆ ਸੀ, ਉਹਨਾਂ ਨੂੰ ਵੀ ਜਿਹੜਾ ਕੱਲ੍ਹ ਮਾਫੀਨਾਮਾ ਦਿੱਤਾ ਗਿਆ। ਕੀ ਲੱਗਦਾ ਕਿ ਜਿਹੜਾ ਉਹਨਾਂ ਵਾਸਤੇ ਮਾਫੀਨਾਮਾ ਜਾਰੀ ਕੀਤਾ ਗਿਆ, ਕੋਈ ਉਹਨੇ ਜਿੰਨੇ ਵੱਡੇ ਪੱਧਰ ਦੇ ਉੱਪਰ ਕੋਈ ਤਨਖਾਹ ਲਾਈ ਜਾਣੀ ਚਾਹੀਦੀ ਸੀ, ਜਿਹੜਾ ਤਖਤ ਸਾਹਿਬ ਦਾ ਵਿਧੀ ਵਿਧਾਨ ਬਣਿਆ ਹੋਇਆ ਹੈ, ਇਸੇ ਨੂੰ ਲੈ ਕੇ ਵੀ ਜਿਹੜੀਆਂ ਕੁਝ ਪੰਥ ਦੇ ਵਿੱਚ ਧਿਰਾਂ ਨੇ ਉਹਨਾਂ ਦੇ ਵੱਲੋਂ ਇਤਰਾਜ਼ ਉਠਾਏ ਜਾ ਰਹੇ ਨੇ ਕਿ ਕੋਈ ਨਾ ਕੋਈ ਤਨਖਾਹ ਜਾਰੀ ਕੀਤੀ ਜਾਣੀ ਚਾਹੀਦੀ ਸੀ ਉਹਨਾਂ ਵਾਸਤੇ ਵੀ, ਜਿਸ ਹਿਸਾਬ ਦੇ ਨਾਲ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਇੱਕ ਬਿਲਡਿੰਗ ਕਿਹਾ, ਦਰਬਾਰ ਸਾਹਿਬ ਨੂੰ ਬਿਲਡਿੰਗ ਕਿਹਾ, ਤੇ ਇਸੇ ਦੇ ਮੱਦੇਨਜ਼ਰ ਕੋਈ ਨਾ ਕੋਈ ਸਵਾਲਾਂ ਦੀ ਕੋਈ ਪੁਸ਼ਟੀ ਤੇ ਹੋਣੀ ਚਾਹੀਦੀ ਸੀ। ਇਹ ਤਾਂ ਹੁਣ ਜਿਹੜੇ ਉੱਥੇ ਬੈਠੇ ਨੇ ਬਾਦਲ ਕਾ ਲਾਣਾ, ਉਹਨੂੰ ਚਾਹੀਦਾ ਸੀ ਲਾਉਂਦੇ ਉਹਨੂੰ ਤਨਖਾਹ। ਤੇ ਮੈਂ ਐਂ ਕਹਿਣਾ ਚਾਹੁੰਦਾ, ਜਿਹੜੇ ਬਾਦਲ ਨੇ ਏਡੇ ਵੱਡੇ ਗੁਨਾਹ ਕੀਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬੇਅਦਬੀਆਂ ਕਰਾਈਆਂ, ਸਿੰਘਾਂ ਨੂੰ ਸ਼ਹੀਦ ਕੀਤਾ, ਸਾਰਾ ਕੁਛ ਮੰਨਿਆ, ਤੇ ਉਹਨੂੰ ਨਹੀਂ ਕੋਈ ਚੱਜ ਦੀ ਤਨਖਾਹ ਲਾਈ। ਭਾਂਡੇ ਮੰਜਵਾ ਲਏ, ਢੱਡਰੀ ਵਾਲੇ ਤੋਂ ਵੀ ਇਹੀ ਕਰਾ ਸਕਦੇ ਤੇ, ਭਾਂਡੇ ਮੰਜਵਾ ਸਕਦੇ ਸੀ, ਹੋਰ ਕੀ ਕਰਨਾ ਸੀ ਉਹਨਾਂ ਨੇ। ਦੇ ਕਰਾਉਣ ਨੂੰ ਕਹਿਤਾ, ਆਹੀ ਤਨਖਾਹ ਇਹਦਾ ਲੋਕ ਕਰਦੇ ਨੇ। ਇਹਦਾ ਫਿਰ ਮਤਲਬ ਵੀ ਲੋਕ ਦੋਸ਼ੀ ਨੇ। ਕੋਈ ਥੰਮਲੇ ਨਾਲ ਬੰਨ੍ਹ ਕੇ ਕੋਰੜੇ, ਜਿਵੇਂ ਕਿ ਮਾਰਨੇ ਕੋਰੜੇ ਮਾਰੋ, ਅਕਾਲੀ ਫੂਲਾ ਸਿੰਘ ਬੰਨ੍ਹ ਕੇ ਲਿਆਓ ਇਹਨੂੰ ਕਾਣੇ ਨੂੰ। ਕੋਈ ਸਹੀ ਜਿਹੜੀ ਹੈਗੀ ਤਨਖਾਹ ਲਾਓ, ਚੰਗੀ ਤਰ੍ਹਾਂ ਲਾਓ। ਚਲੋ ਦੇਖੋ, ਗੱਲ ਇੱਕ ਆ ਵੀ ਢੱਡਰੀਆਂ ਵਾਲਾ ਨਿੰਮ ਕੇ ਆ ਗਿਆ, ਪਹਿਲਾਂ ਵਾਲੇ ਨੇ ਪੱਖ ਨਹੀਂ ਸੁਣਿਆ, ਹੁਣ ਉਹਨਾਂ ਨੇ ਪੱਖ ਸੁਣ ਲਿਆ, ਉਹ ਆ ਗਿਆ। ਜੋ ਵੀ ਹੈ, ਜੋ ਉਹਨੇ ਕਿਹਾ ਬਿਲਡਿੰਗਾਂ ਬਾਰੇ ਝੁਕਤਾ ਗਿਆ ਨਾ, ਮੰਨ ਤਾਂ ਲਿਆ ਉਹਨੇ ਆਪਦਾ ਗਲਤੀ, ਜੋ ਸਰੋਵਰਾਂ ਦੇ ਪਾਣੀਆਂ ਨੂੰ ਨਿੰਦਿਆ ਉਹਨੇ। ਸਿੱਖੀ ਦਾ ਹੁਣ ਤੱਕ ਬਹੁਤ ਸਾਰਾ ਅੰਮ੍ਰਿਤ ਛਕਾਇਆ। ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰਚਾਰਕ ਸੀ ਜਾਂ
ਬਹੁਤ ਸਾਰੇ ਜਥੇਬੰਦੀਆਂ ਸੀ, ਉਹਦੇ ਨਾਲ ਮੇਲ ਮਿਲਾਪ ਖਤਮ ਕਰਤਾ ਸੀ। ਕਿਉਂਕਿ ਤਖਤ ਸਾਹਿਬ ਤੋਂ ਇਹ ਚਾਹੇ ਉਹ ਦੇਖੋ ਤਖਤ ਦੇ ਲੋਕ ਤਖਤ ਸਾਹਿਬ ਨੂੰ ਮੰਨਦੇ ਨੇ, ਜਿਹੜੇ ਉੱਥੇ ਬੰਦੇ ਬੈਠੇ ਨੇ ਚਾਹੇ ਉਹ ਕਿਵੇਂ ਦੇ ਮਰਜ਼ੀ ਹੋਣ, ਜਦੋਂ ਅਕਾਲ ਤਖਤ ਸਾਹਿਬ ਦੀ ਲੈਟਰ ਪੈਡ ਤੇ ਕੋਈ ਹੁਕਮਨਾਮਾ ਜਾਰੀ ਹੋ ਜਾਂਦਾ ਉਦੋਂ ਹਰੇਕ ਸਿੱਖ ਚਾਹੇ ਉਹ ਜਿਸ ਤਰ੍ਹਾਂ ਉਹਨੂੰ ਮੰਨਣਾ ਪੈਂਦਾ। ਉਦੋਂ ਜਾਰੀ ਹੋਇਆ ਵੀ ਇਹਦੇ ਨਾਲ ਕੋਈ ਇਹਦੇ ਦੀਵਾਨ ਨਹੀਂ ਲੱਗਣੇ ਚਾਹੀਦੇ, ਲੋਕਾਂ ਨੂੰ ਬੰਦ ਕਰ ਦੇਣੇ ਚਾਹੀਦੇ, ਹੋਰ ਵੀ ਬਹੁਤ ਕੁਝ ਜਿਹੜਾ ਅਕਾਲ ਤਖਤ ਸਾਹਿਬ ਤੋਂ ਪਾਬੰਦੀਆਂ ਲੱਗੀਆਂ ਸੀ, ਜਿੰਨਾ ਚਿਰ ਇਹ ਉੱਥੇ ਨਹੀਂ ਆਉਂਦਾ ਨਹੀਂ। ਉਦੋਂ ਇਹਨੇ ਜਵਾਬ ਦਿੱਤਾ ਮੈਂ ਨਹੀਂ ਜਾਣਾ, ਉਦੋਂ ਪਾਬੰਦੀਆਂ ਲਾਈਆਂ ਗਈਆਂ। ਫਿਰ ਇਹ ਦੁਬਾਰੇ ਹੁਣ ਚਲਿਆ ਗਿਆ ਉੱਥੇ, ਉਹਦੀਆਂ ਪਾਬੰਦੀਆਂ ਹਟ ਗਈਆਂ। ਦੇਖੋ ਅੱਜ ਸਾਨੂੰ ਸਾਰਿਆਂ ਨੂੰ ਇਕੱਤਰ ਹੋਣ ਦੀ ਲੋੜ ਆ। ਉਹਨੇ ਢੱਡਰੀਆਂ ਵਾਲੇ ਨੇ ਕੋਈ ਬੰਦਾ ਤਾਂ ਮਰਵਾਇਆ ਨਹੀਂ ਹੈਗਾ, ਢੱਡਰੀਆਂ ਵਾਲੇ ਨੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਮਹਾਂਦੇਵ ਬੇਅਦਬੀ ਤਾਂ ਨਹੀਂ ਕੀਤੀ। ਇੱਕ ਗੱਲਾਂ ਹੀ ਕਹੀਆਂ ਨੇ ਤਰਕ ਦੇ ਆਧਾਰ 'ਤੇ, ਉਹਨੂੰ ਸਮਝ ਰਿਹਾ ਮੈਂ ਗਲਤ ਹੋਇਆ, ਮੈਂ ਗਲਤ ਸੀ, ਹੁਣ ਮੈਂ ਸਹੀ ਹੋ ਕੇ ਪਹਿਲਾਂ ਵੀ ਉਹ ਕਰਦਾ ਰਿਹਾ, ਪਰ ਉਹਨੂੰ ਗਲਤ ਕਰਨ ਵਾਲੇ ਸਾਡੇ ਪ੍ਰਚਾਰ ਕੀ ਰਹੇ ਨੇ। ਉਹਨੂੰ ਗਲਤ ਰਸਤੇ ਲਿਜਾਣ ਵਾਲੇ ਉਹਨੂੰ ਆਰਾਂ ਦੇ ਕਿਸੇ ਨੂੰ ਕਹੀ ਜਾਵਾਂਗੇ, ਫਿਰ ਉਹ ਜਿਹੜਾ ਹੈਗਾ ਚੰਗਾ ਰਾਹ ਛੱਡ ਕੇ ਭਟਕੀ ਜਾਂਦਾ, ਜਦੋਂ ਉਹਦੇ ਚੰਗੇ ਬੰਦੇ ਨੂੰ ਆਰਾਂ ਲਾਈ ਜਾਣੀਆਂ ਨੇ। ਪਹਿਲਾਂ ਵੀ ਉਹ ਪ੍ਰਚਾਰ ਕਰਦਾ ਹੀ ਰਿਹਾ। ਜਿਹੜੇ ਲੋਕਾਂ ਦੇ ਟੇਟੇ ਚੜ੍ਹ ਕੇ ਲੋਕਾਂ ਦੀਆਂ ਵਾਦ ਵਿਵਾਦ ਵਾਲੀਆਂ ਟਿੱਪਣੀਆਂ ਕਰਦੇ ਰਹੇ, ਕੀ ਲੱਗਦਾ ਕਿ ਉਹਨਾਂ ਤੋਂ ਹੁਣ ਖਹਿੜਾ ਛੁੱਟ ਚੁੱਕਾ ਹੈ ਜਾਂ ਭਵਿੱਖ ਦੇ ਵਿੱਚ ਵੀ ਕੋਈ ਅੱਗੇ ਇਦਾਂ ਦੀ ਕੋਈ ਟਿੱਪਣੀ ਕੀਤੀ ਜਾ ਸਕਦੀ ਹੈ? ਦੇਖੋ ਜੇ ਇਹ ਤਾਂ ਹੁਣ ਉਹੀ, ਜੇ ਉਹ ਹੁਣ ਆ ਗਏ ਆ ਫਿਰ ਉਹਨਾਂ ਨੇ ਸੰਭਲ ਕੇ ਚੱਲਣਾ ਚਾਹੀਦਾ ਉਹਨਾਂ ਨੂੰ। ਤੇ ਅੱਜ ਜਿਹੜਾ ਪੰਥ ਦਾ ਰਾਖਾ ਤਾਂ ਹੁਣ ਗੁਰੂ ਹੀ ਆ, ਦੁੱਧ ਧੋਤੇ ਤਾਂ ਕੋਈ ਵੀ ਨਹੀਂ ਹੈਗਾ। ਦਾਦੂਵਾਲ ਕਹਿੰਦੇ ਨੇ ਇਹ ਤੇ ਪੋਲੀਟੀਕਲ ਫੈਸਲਾ ਲਿਆ ਕਿ ਜਿਹੜਾ ਉਹਦਾ ਨੁਕਸਾਨ ਹੋ ਰਿਹਾ ਸੀ, ਆਰਥਿਕ ਤੌਰ ਤੇ ਨੁਕਸਾਨ ਹੋਣ ਕਰਕੇ ਢੰਡਰੀਆਂ ਵਾਲੇ ਦੇ ਕੋਲੇ ਹੋਰ ਕੋਈ ਰਾਹ ਬਚਦਾ ਨਹੀਂ ਸੀ। ਤੇ ਦੂਜੇ ਪਾਸੇ ਜਿਹੜੀ ਇੱਕ ਧਿਰ ਹੈ ਜਿਹੜੀ ਢੰਡਰੀਆਂ ਵਾਲੇ ਦੇ ਵਿਰੋਧ ਦੇ ਵਿੱਚ ਰਹੀ, ਦਮਦਮੀ ਟਕਸਾਲ ਦੀ ਗੱਲ ਕਰਦੇ ਨੇ, ਤੇ ਉਹ ਜਿਹੜੀ ਦਮਦਮੀ ਟਕਸਾਲ ਹੈ ਉਹ ਜਥੇਦਾਰ ਸਾਹਿਬ ਦੇ ਖਿਲਾਫ ਹੈ, ਤੇ ਇਸੇ ਵਾਸਤੇ ਢੰਡਰੀਆਂ ਵਾਲਾ ਗੜਗੜ ਸਾਹਿਬ ਦੇ ਕੋਲ ਆਏ। ਦੇਖੋ ਇਹ ਤਾਂ ਹੁਣ ਸਮੇਂ ਦੇ ਨਾਲ ਕੋਈ ਖਿਲਾਫ ਨਹੀਂ, ਸਾਰੇ ਅੰਦਰੋਂ ਗਤੀ ਨੇ। ਜਦੋਂ ਬਾਦਲ ਇਹਨਾਂ ਕੋਲ ਚਰਿਆ ਗਿਆ ਤੇ ਇਹ ਕੋਈ ਵੀ ਆ, ਇਹ ਸਾਰੇ ਚੁੱਪ ਕਰਕੇ ਉਹਦੇ ਨਾਲ ਖੜ ਜਾਂਦੇ ਨੇ, ਬੋਲਦੇ ਕੋਈ ਨਹੀਂ ਹੈਗੇ। ਪਤਾ ਨਹੀਂ ਇਹਨਾਂ ਨੂੰ ਕੀ ਗਿੱਦੜ ਸਿੰਘੀ ਸਿੰਘਾਈ ਹੋਈ ਆ ਬਾਦਲ ਦੀ, ਹੁਣ ਚਾਹੇ ਉੱਤੋਂ ਵਿਰੋਧ ਕਰੀ ਜਾਣ, ਪਰ ਜਦੋਂ ਬਾਦਲ ਇਹਨਾਂ ਕੋਲ ਇੱਕ ਵਾਰੀ ਚਲਿਆ ਗਿਆ ਨੇ ਸਾਰੇ ਚੁੱਪ ਹੋ ਕੇ ਬਹਿ ਜਾਣਾ, ਉਦੋਂ ਨਹੀਂ ਬੋਲਦੇ ਹੈਗੇ। ਜਦੋਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਇਹਨਾਂ ਦੇ ਰਾਜ ਦੇ ਵਿੱਚ, ਉਦੋਂ ਤਾਂ ਕੋਈ ਬੋਲਿਆ ਨਹੀਂ ਹੈਗਾ। ਹੁਣ ਇਹ ਮਾੜੇ ਮੋਟਾ ਤਾਂ ਬੋਲਦੇ ਨੇ, ਉਹ ਸੱਤਾ ਤੋਂ ਲਾਂਭੇ ਆ। ਜੇ ਅੱਜ ਸੁਖਵੀਰ ਸੱਤਾ ਦੇ ਵਿੱਚ ਹੁੰਦਾ, ਇਹੀ ਉਹਨਾਂ ਦੇ ਗੋਡੇ ਘੁੱਟਦੇ, ਇਹੀ ਪਲੇਟਾਂ ਚੱਕੀ ਫਿਰਦੇ। ਤੁਸੀਂ ਗਾਹੇ ਬਗਾਹੇ ਜਥੇਬੰਦੀਆਂ ਦੇ ਆਗੂਆਂ ਨੂੰ ਮਿਲਦੇ ਹੋ, ਕਦੇ ਗੱਲਬਾਤ ਨਹੀਂ ਹੁੰਦੀ ਇਹਨਾਂ ਸਵਾਲਾਂ ਨੂੰ ਲੈ ਕੇ? ਤੇ ਅਸੀਂ ਤਾਂ ਕਰਦੇ ਹਾਂ। ਤੇ ਸਾਡਾ ਜਦੋਂ ਹੋਇਆ ਸੀਗਾ ਇੱਥੇ ਦਮਦਮਾ ਸਾਹਿਬ, ਬਾਬਾ ਕੁਲਵਿੰਦਰ ਸਿੰਘ ਹੋਣੀ ਸਾਰੇ ਅਸੀਂ ਕਿਹਾ ਵੀ, ਜਦੋਂ ਮੈਂ ਇਹੀ ਗੱਲ ਸਾਰਿਆਂ ਨੂੰ ਪੁੱਛਿਆ ਗਿਆ, ਬਾਬਾ ਬਲਵੀਰ ਸਿੰਘ ਵੀ ਤੁਸੀਂ ਦੱਸੋ। ਬਾਬਾ ਕੁਲਵਿੰਦਰ ਸਿੰਘ ਕਹਿੰਦਾ ਵੀ ਜਦੋਂ ਤੁਹਾਡਾ ਫੈਸਲਾ ਠੀਕ ਹੈ। ਮੈਨੂੰ ਪੁੱਛਿਆ ਗਿਆ ਤੁਸੀਂ ਆਪਦਾ ਰਾਇ ਦਿਓ, ਮੈਂ ਉਹਨਾਂ ਨੂੰ ਇੱਕ ਹੀ ਕਿਹਾ ਸੀ। ਉੱਥੇ ਬਾਬਾ ਬਲਵੀਰ ਸਿੰਘ ਬੁੱਢਾ ਦਲ ਦੇ ਮੁਖੀ ਸਾਹਿਬ ਬੈਠੇ ਤੇ ਬਾਬਾ ਜੋਗਾ ਸਿੰਘ ਜੀ, ਬਾਬੇ ਬਕਾਲੀਏ, ਬਾਬਾ ਅਵਤਾਰ ਸਿੰਘ ਜੀ ਵਿਧੀ ਚੰਦੀਏ, ਤੇ ਬਾਬਾ ਉਹਨਾਂ ਵਿੱਚ ਆਏ ਸੀ ਹਰੀਆਂ ਬੇਲਾਂ ਵਾਲੇ, ਹਰੀਆਂ ਬੇਲਾਂ ਵੱਲੋਂ, ਤੇ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ, ਤੇ ਜਥੇਦਾਰ ਖੜਕ ਸਿੰਘ ਲੁਧਿਆਣੇ ਵਾਲੇ, ਤੇ ਬਾਬਾ ਮੜੀਆਂ ਵਾਲਿਆਂ ਦੇ ਗੁਰੂ ਨਾਨਕ ਦਾਲਾ ਉਹਨਾਂ ਵੱਲੋਂ ਵੀ ਬਾਬਾ ਜੀ ਹੁਣੀ ਆਏ ਹੋਏ ਤੇ ਹੋਰ ਬਹੁਤ ਸਾਰੀਆਂ ਸੰਪਰਦਾਵਾਂ ਜਿਹੜੇ ਮੁਖੀ ਸੀ ਉਹ ਬੈਠੇ ਸੀਗੇ। ਮੈਂ ਤਾਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਸੀ ਵੀ ਜਿਹੜਾ ਕੁਛ ਅੱਜ ਹੋ ਰਿਹਾ ਇਹ ਤੁਹਾਡੀ ਬਦੌਲਤ ਆ, ਸਾਡੀ ਬਦੌਲਤ ਹੀ ਹੋ ਰਿਹਾ। ਜਿਹੜਾ ਸਟੈਂਡ ਤੁਸੀਂ ਹੁਣ ਲਿਆ ਬਾਦਲ ਦੇ ਖਿਲਾਫ, ਜੇ ਤੁਸੀਂ ਇਹ ਸਟੈਂਡ ਤੇ ਕਿਤੇ ਪਹਿਲਾਂ ਲੈ ਲੈਂਦੇ, ਹੋ ਸਕਦਾ ਸੀ ਆਹ ਦਿਨ ਦੇਖਣੇ ਨਾ ਪੈਂਦੇ। ਜੇ ਤੁਸੀਂ ਹੁਣ ਸਟੈਂਡ ਲੈ ਲਿਆ, ਤੁਸੀਂ ਇਹਦੇ ਉੱਤੇ ਖੜੇ ਰਹੋ। ਜਦੋਂ ਬੇਅਦਬੀਆਂ ਹੋਈਆਂ ਉਦੋਂ ਨਹੀਂ ਬੋਲੇ, ਸਿੰਘ ਸ਼ਹੀਦ ਕੀਤੇ ਗਏ ਉਦੋਂ ਨਹੀਂ ਬੋਲੇ, ਤੇ ਹੁਕਮਨਾਮਾ ਜਾਰੀ ਹੋਇਆ, ਇਹ ਮੈਂ ਗੱਲਾਂ ਕਰੀਆਂ ਨੇ। ਬਾਬਾ ਬਲਵੀਰ ਸਿੰਘ ਨੇ ਕਿਹਾ ਵੀ ਅਸੀਂ ਉਦੋਂ ਬੋਲਦੇ ਸੀ, ਅਸੀਂ ਉੱਥੇ ਵੀ ਗਏ, ਕਿਸਾਨੀ ਮੋਰਚੇ ਦੇ ਵਿੱਚ ਵੀ ਗਿਆ, ਬਰਗਾੜੀ ਮੋਰਚੇ 'ਤੇ ਵੀ ਅਸੀਂ ਬਿਆਨ ਲਾਏ। ਦੇਖੋ ਇਕੱਲੇ ਬਿਆਨਾਂ ਨਾਲ ਨਹੀਂ ਸਕਦਾ। ਜਦੋਂ 328 ਸਰੂਪਾਂ ਦਾ ਮੋਰਚਾ ਚੱਲਿਆ, ਉੱਥੇ ਇਹੀ ਜਿਹੜੇ ਹੈਗੇ ਨੇ ਬਾਬੇ ਸਾਡੇ ਵਾਲੇ, ਉਹ ਵਿਚੋਲਗੀ ਕਰਦੇ ਤੇ ਵੀ ਤੁਸੀਂ ਸਮਝੌਤਾ ਕਰ ਲਓ, ਇੱਥੋਂ ਮੋਰਚਾ ਠਾਲ ਦਿਓ। ਖੋਸੇ ਹੋਣੀ, ਸੁਖਜੀਤ ਸਿੰਘ ਖੋਸਾ ਜਿਹੜਾ ਉਹ, ਤੇ ਬਲਵੀਰ ਸਿੰਘ ਮੁੱਛੜ, ਇਹ ਜਾਂਦੇ ਸੀ ਮੀਟਿੰਗਾਂ ਦੇ ਵਿੱਚ, ਮੈਂ ਨਹੀਂ ਉਹਨਾਂ ਦੀ ਮੀਟਿੰਗ 'ਚ ਗਿਆ।
ਮੈਨੂੰ ਪਤਾ ਮੈਂ ਤਾਂ ਵੀ ਕੁਝ ਕਹਿ ਦੂੰਗਾ, ਫਿਰ ਉਸੇ ਸਾਡੀ ਤੂੰ ਮੈਂ ਹੋ ਜਾਊਗੀ। ਉਹਨਾਂ ਨੇ ਇਹਨਾਂ ਤੇ ਹੀ ਦਬਾਅ ਪਾਇਆ ਵੀ ਤੁਸੀਂ ਉਹ ਕਰ ਲਓ, ਸਮਝੌਤਾ ਕਰੋ ਤੇ ਉੱਥੋਂ ਉੱਠ ਖੜੋ। ਗੱਲ ਇਹ ਆ ਵੀ ਦੇਖੋ, ਇਹ ਸਾਰੀ ਨਾ ਬਾਦਲ ਦੇ ਜਿਹੜੇ ਭੁਗਤਦੇ ਰਹੇ ਨੇ। ਅੱਜ ਬਾਦਲ ਸਰਕਾਰ ਦੇ ਵਿੱਚ ਹੁੰਦਾ, ਤਾਕਤ ਦੇ ਵਿੱਚ ਹੁੰਦਾ, ਇਹ ਕੋਈ ਵੀ ਨਹੀਂ ਸੀ ਬੋਲਦਾ। ਹੁਣ ਇਹ ਤਾਕਤ ਬਾਹਰ ਨਿਕਲੀ, ਹੁਣ ਬੋਲਣ ਲੱਗੇ, ਫਿਰ ਸਟੈਂਡ ਤੇ ਨਹੀਂ ਖੜਦੇ, ਸਟੈਂਡ ਤੋਂ ਭੱਜ ਗਏ। ਦਿੱਲੀ ਵਾਲੇ ਬੀਜੇਪੀ ਦਾ ਵੀ ਥਾਪੜਾ ਹੈ, ਕਹਿੰਦੇ ਪੰਜਾਬ ਦੇ ਵਿੱਚ ਜਿਹੜਾ ਪੋਲੀਟੀਕਲ ਸਟਰਕਚਰ ਉਸਾਰਨਾ ਚਾਹੁੰਦੇ ਨੇ ਤੇ ਵੱਡੇ ਵੱਡੇ ਜਿਹੜੇ ਰੁਤਬੇ ਆ ਪੰਜਾਬ ਦੇ, ਜਿਹੜੇ ਵੱਡੇ ਵੱਡੇ ਪੰਥਕ ਲੀਡਰ ਨੇ, ਉਹਨਾਂ ਨੂੰ ਦਿੱਤੇ ਜਾ ਰਹੇ ਆ। ਦੇਖੋ, ਸਰਕਾਰ ਨੇ ਤਾਂ ਕਰਨਾ ਹੀ ਆ। ਜਿਹੜੇ ਪੰਜਾਬ ਦੇ ਲੋਕ ਨੇ, ਸੋਸ਼ਲ ਮੀਡੀਆ ਦਾ ਜ਼ਮਾਨਾ, ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਨੇ। ਉਹਨਾਂ ਨੇ ਕਾਂਗਰਸ ਨੂੰ ਵੀ ਦੇਖਿਆ ਵੀ ਇਹਨਾਂ ਨੇ ਸਾਡਾ ਤਖਤ ਢੁਹਾਇਆ, ਸਾਡੇ ਨਾਲ ਬਹੁਤ ਕੁਝ ਕੀਤਾ, ਪਰ ਫਿਰ ਵੀ ਉਹਨਾਂ ਨੂੰ ਸੱਤਾ ਦਿੱਤੀ, ਕੱਖ ਨਹੀਂ ਕਰਿਆ। ਫਿਰ ਅਕਾਲੀ ਆਏ, ਇਹਨਾਂ ਨੇ ਵੀ ਆਪਦੀ ਸੱਤਾ ਦਾ ਰੰਗ ਮਾਣਿਆ, ਪੰਜਾਬ ਦੇ ਪੰਥ ਵਾਸਤੇ ਕੁਝ ਨਹੀਂ ਕਰਿਆ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕਰਾਈਆਂ, ਬਾਈਬਲ ਕਾਂਡ ਹੋਇਆ ਇਹਨਾਂ ਦੇ। ਜਦ ਸਾਡੇ ਤੇ ਪਰਚੇ ਕਰ ਦਿੰਦੇ, ਚਾਕਿਆਂ ਅੰਦਰ ਠੋਕਦੇ ਸੀਗੇ, ਉਦੋਂ ਕੋਈ ਸੀ ਪੁੱਛ ਪੜਤਾਲ ਕਰਦਾ। ਜਿਹੜੇ ਪੰਥ ਦਾਦੀ ਸੀ ਉਹ ਜੇਲ੍ਹਾਂ ਦੇ ਵਿੱਚ ਹੀ ਬੰਦ ਰਹਿੰਦੇ ਸੀਗੇ, ਤਸ਼ੱਦਦ ਕਰਦੇ ਸੀ। ਲੋਕਾਂ ਨੇ ਉਹ ਵੀ ਦੇਖ ਲਏ। ਆਪ ਜਿਹੜੀ ਬਾਦਲ ਦਾ ਭਾਜਪਾ ਜੀ ਉਹ ਵੀ ਦੇਖ ਲਿਆ ਚਿਹਰਾ। ਜਿਹੜੇ ਹੁਣ ਚੱਲਦੀ ਆ ਸਰਕਾਰ, ਇਹ ਵੀ ਸਾਰਾ ਕੁਝ ਦੇਖ ਲਿਆ। ਲੋਕ ਦੇਖੀ ਬੈਠੇ ਨੇ। ਹੁਣ ਨਵਾਂ ਇੱਕ ਉਹ ਚਾਹੁੰਦੇ ਨੇ ਵੀ ਕੋਈ ਨਵਾਂ ਆਵੇ। ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਆਸਾਂ ਨੇ ਭਾਈ ਅਮਰਤਪਾਲ ਸਿੰਘ ਤੋਂ ਨੇ, ਵੀ ਉਹ ਦੇਖੋ, ਭਾਈ ਅਮਰਤਪਾਲ ਸਿੰਘ ਨੇ ਬਿਨਾਂ ਕਿਸੇ ਕਹੇ ਤੋਂ ਆਇਆ ਪੰਜਾਬ ਦੇ ਵਿੱਚ। ਉਹਨੇ ਅੰਮ੍ਰਿਤ ਛਕਾਇਆ, ਉਹਨੇ ਨਸ਼ੇ ਛਡਾਏ। ਜਿਹੜੀ ਅੱਜ ਦਮਗਜੇ ਮਾਰਦੀ ਫਿਰਦੀ ਹੈ ਸਰਕਾਰ, ਯੁੱਧ ਨਸ਼ਿਆਂ ਵਿਰੁੱਧ, ਇਹਨਾਂ ਦੇ ਤਾਂ ਆਪ ਸਾਰੇ ਨਸ਼ੇ ਕਰਨ ਵਾਲੇ ਨੇ। ਹੱਥ ਨੂੰ ਸਾਰੇ ਇਹ ਪਿਆਲੇ ਪੀਂਦੇ ਨੇ। ਇਹਨਾਂ 'ਚੋਂ ਨਸ਼ੇ ਵਾਲਾ, ਬਿਨਾਂ ਨਸ਼ੇ ਵਾਲਾ ਕਿਹੜਾ ਗਾ? ਇਹ ਤਾਂ ਇੱਕ ਸਿਰਫ ਲੋਕਾਂ ਨੂੰ ਭਰਮਾਉਣ ਵਾਸਤੇ ਇਹ ਸਾਰੇ ਡਰਾਮੇ ਰਚੇ ਜਾ ਰਹੇ ਨੇ। ਕਿਸੇ ਦੇ ਘਰ ਢਾਈ ਜਾਂਦੇ ਨੇ। ਅੰਮ੍ਰਿਤਪਾਲ ਨੇ ਕਿਸੇ ਦਾ ਘਰ ਨਹੀਂ ਢਾਇਆ, ਉਹਨੇ ਹੋਰ ਨਹੀਂ ਕੁਛ ਕਰਿਆ। ਉਹਨੇ ਇੱਕ ਹੋਕਾ ਦਿੱਤਾ ਵੀ ਭਾਈ ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਨਸ਼ੇ ਛੱਡੋ। ਜਿਹੜੇ ਪੰਜਾਬ ਦੇ ਵਿੱਚ ਨੌਜਵਾਨ ਸੀ, ਉਹਨਾਂ ਦਾ ਕਹਿ ਲਓ ਵੀ ਹੜ੍ਹ ਆ ਗਿਆ, ਸੈਲਾਬ ਆ ਗਿਆ, ਉਹਦੇ ਕਨੀ ਖਾਲਸਾ ਵੀਰ ਚੱਲੀ। ਆਪ ਮਹਾਰੇ ਜਿਹੜੇ ਲੋਕ ਸੀ, ਉਹ ਆਪਦੇ ਬੱਚਿਆਂ ਨੂੰ ਛੱਡਣ ਕੇ, ਮੈਂ ਨਾਲ ਰਿਹਾ, ਉਹਨਾਂ ਦੇਖਦੇ ਰਿਹਾ ਮੈਂ ਵੀ ਅਸੀਂ ਜ਼ਮੀਨ ਤਾਂ ਕੀ ਕਰਨੀਆਂ ਨੇ, ਗੱਡੀਆਂ ਕੀ ਕਰਨੀਆਂ ਜੇ ਸਾਡਾ ਬੱਚਾ ਹੀ ਨਾ ਬਚਿਆ। ਉਹ ਵਹੀਰ ਦੇ ਵਿੱਚ ਗੱਡੀਆਂ ਵੀ ਸਾਨੂੰ ਸੌਂਪ ਜਾਂਦੇ ਤੇ ਵੀ ਆਹ ਸਾਹਮਣੇ ਅਮਰਤਪਾਲ ਸਿੰਘ ਨੂੰ ਵੀ ਤੁਸੀਂ ਸਾਡੇ ਬੱਚੇ ਨੂੰ ਬਚਾ ਲਓ। ਵੀ ਜੇ ਸਾਡਾ ਬੱਚਾ ਹੀ ਨਾ ਬਚਿਆ, ਇਹ ਗੱਡੀਆਂ ਕੀ ਕਰਨੀਆਂ, ਜ਼ਮੀਨਾਂ ਤੱਕ ਇਹ ਕਰਨੀਆਂ, ਅਸੀਂ ਕਰਨੀਆਂ ਕੀ ਨੇ। ਉਹਨਾਂ ਨੇ ਨਸ਼ੇ ਛੱਡੇ ਤੇ ਅੰਮ੍ਰਿਤ ਬਹੁਤ ਤਾਦ ਗਿਣਤੀ ਦੇ ਵਿੱਚ ਜਿਹੜੇ ਨੌਜਵਾਨਾਂ ਨੇ ਛਕਿਆ। ਇਹ ਨਾ ਤਾਂ ਸਰਕਾਰਾਂ ਨੂੰ ਰਾਸ ਆਇਆ ਉਹਦਾ ਕੰਮ ਜੀ, ਨਾ ਹੀ ਸਾਡੇ ਜਿਹੜੇ ਪੋਲੀਟੀਕਲ ਲੋਕ ਸੀ ਜਾਂ ਧਾਰਮਿਕ ਆਗੂ ਸੀ ਉਹਨਾਂ ਨੂੰ ਰਾਸ ਆਇਆ, ਕਿਉਂਕਿ ਉਹਨਾਂ ਦੀਆਂ ਦੁਕਾਨਾਂ ਸਾਰਿਆਂ ਦੀ ਬੰਦ ਹੋ ਗਈਆਂ, ਉਹਨਾਂ ਦੀ ਪੁੱਛ ਪੜਤਾਲ ਖਤਮ ਹੋ ਗਈ। ਤੇ ਤੁਸੀਂ ਦੇਖਿਆ ਜਦੋਂ ਖਾਲਸਾ ਵਹੀਰ ਲੰਘਦੀ ਸੀ, ਜਿੱਥੇ ਇਕੱਠ ਹੁੰਦਾ, ਜਿੱਥੇ ਰੁਕਦੀ ਸੀ, ਕਿਵੇਂ ਉੱਥੇ ਲੋਕ ਹੱਥ ਜੋੜ ਕੇ ਫੁੱਲਾਂ ਦੀਆਂ ਵਰਖਾਂ ਕਰਦੇ ਸੀ। ਉਹਨਾਂ ਨੂੰ ਪਤਾ ਵੀ ਪੰਜਾਬ ਜਿਹੜਾ ਉਹ ਸਿੱਧੇ ਰਾਹ 'ਤੇ ਤੁਰ ਪਿਆ। ਉਹਨਾਂ ਨੇ ਕਹਾ ਕਿ ਬਸ ਉਹ 'ਤੇ ਇੰਨੇ ਸਿਲ ਬਾਤੀ। ਅੱਜ ਵੀ ਤੁਹਾਡੇ ਪਤਾ ਹੀ ਆ ਵੀ ਜਿਹੜਾ ਕੁਛ ਹੋ ਰਿਹਾ, ਇਹ ਕਾਨੂੰਨ ਨਹੀਂ ਕਹਿੰਦਾ ਵੀ ਤੀਜੀ ਵਾਰੀ ਕਿਸੇ ਨੇ ਨਸ਼ੇ ਲੱਗੇ। ਪੰਜਾਬ 'ਚ 2 ਸਾਲ, ਪੰਜਾਬ ਤੋਂ ਬਾਹਰਲੇ ਸੂਬਿਆਂ ਦੇ 1 ਸਾਲ ਦੀ ਜਿਹੜੀ ਹੈਗੀ ਆ ਕਾਨੂੰਨ ਦੇ ਮੁਤਾਬਕ ਉਹ NSA ਆ, ਪਰ ਤੀਜੀ ਵਾਰ ਧੱਕੇ ਨਾਲ ਲਾਤੀ ਜਿਹੜੀ ਹੋਰ। ਚਲੋ ਖੈਰ, ਇਹ ਗੱਲ ਇਹ ਆ ਵੀ ਆਪਾਂ ਕਰਦੇ ਹਾਂ ਪੰਜਾਬ ਦੀ। ਇਸ ਕਰਕੇ ਹੁਣ ਲੋਕ ਨੇ ਜਿਹੜੇ ਉਹ ਪੰਜਾਬ ਦੇ ਨੇ, ਉਹ ਅੰਮ੍ਰਿਤਪਾਲ ਦੇ ਉਹ ਆਸ ਰੱਖੀ ਬੈਠੇ ਨੇ ਜੀ। ਜਿਹੜੀ ਸੈਂਟਰ ਸਰਕਾਰ ਆ ਉਹ ਵੀ ਦੇਖ ਰਹੀ ਆ। ਉਹਨਾਂ ਨੇ ਸਾਰੇ ਦੇਖ ਲਏ। ਉਹਨਾਂ ਨੇ ਕੈਪਟਨ ਵਰਗਿਆਂ ਨੂੰ ਰਲਾ ਕੇ ਦੇਖ ਲਿਆ, ਜਾਖੜ ਵਰਗਿਆਂ ਨੂੰ ਰਲਾ ਕੇ ਦੇਖ ਲਿਆ, ਉਹਨਾਂ ਦੀ ਗੱਲ ਹੀ ਨਹੀਂ ਬਣੀ। ਬਹੁਤ ਵੱਡੇ ਵੱਡੇ ਉਹਨਾਂ ਨੇ ਅਕਾਲੀ ਲੀਡਰ ਖਿੱਚ ਲਿਆ ਆਪਦੇ ਕਨੀ। ਨਹੀਂ ਬਣਦੀ ਗੱਲ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੈਣਾ। ਬਾਦਲ ਖਤਮ ਕਰਤਾ ਉਹਨਾਂ ਨੇ। ਤੇ ਬਾਦਲ ਤਾਂ ਉਹਨਾਂ ਨੇ ਕੀ ਖਤਮ ਕਰਨ ਦਿੱਤੀ, ਤਾਂ ਮਹਾਰਾਜ ਨੇ ਇਹਨਾਂ ਨੇ ਬੇਅਦਬੀਆਂ ਕਰਾਈਆਂ। ਇਹਨਾਂ ਨੂੰ ਕਹਿੰਦੇ ਕੱਖ ਨਾ ਰਹੇ, ਹੋ ਰਿਹਾ ਕੋਈ ਨਹੀਂ, ਹਜੇ ਤਾਂ ਹੋਰ ਇਹਨਾਂ ਦਾ ਨੁਕਸਾਨ ਹੋਣਾ। ਜੋ ਇਹਨਾਂ ਨੇ ਤਖਤ ਸਾਹਿਬ ਨੂੰ ਵਰਤਿਆ, ਤਖਤ ਜਥੇਦਾਰਾਂ ਨੂੰ ਵਰਤਦੇ ਰਹੇ ਨੇ ਹੁਣ ਤੱਕ, ਤੁਹਾਡੇ ਸਾਰੇ ਸੰਗਤ ਦੇ ਸਾਹਮਣੇ ਹੀ ਆ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਕਹਿਣਾ ਵੀ ਬੰਦੀ ਸਿੰਘ ਨੇ, ਜਿਹੜੇ ਭਾਈ ਜਗਤਾਰ ਸਿੰਘ ਹਵਾਰਾ, ਜਿੰਨਾ ਚਿਰ ਉਹ ਤਖਤ ਦੇ ਉੱਤੇ ਬਹਿੰਦਾ ਨਹੀਂ ਅਕਾਲ ਤਖਤ ਸਾਹਿਬ 'ਤੇ, ਉਦੋਂ ਸੁਹਿਰਦ ਫੈਸਲੇ ਨਹੀਂ ਆਉਣੇ। ਬਿਲਕੁਲ।
ਜਾਂ ਉਹਨਾਂ ਦੀ ਗੈਰਦੀ ਵੀ ਹਾਜ਼ਰੀ ਦੇ ਨਿਹੰਗ ਸਿੰਘ ਬੈਠਣ। ਤਖਤਾਂ ਤਖਤ ਸਾਡੇ ਨੇ, ਕਿਸੇ ਦੇ ਇਹਨਾਂ ਦੇ ਪਿਓ ਦੇ ਨਹੀਂ ਹੈਗੇ ਵੀ ਉਸ ਬਾਦਲ ਮਰਜ਼ੀ ਨਾਲ ਲਾਈ ਜਾਵੇ, ਸ਼੍ਰੋਮਣੀ ਕਮੇਟੀ ਆਪਦੀ ਮਰਜ਼ੀ ਨਾਲ ਜਥੇਦਾਰ ਲਾਈ ਜਾਵੇ। ਸਾਡੇ ਦਲਾਂ ਦੇ ਵਿੱਚ ਹੀ ਨਹੀਂ ਘਣ ਹੈਗਾ। ਜੇ ਇਹਨਾਂ ਦੇ ਵਿੱਚ ਅਕਾਲੀ ਫੂਲਾ ਸਿੰਘ ਵਾਲੀ ਰੂਹ ਹੋਵੇ, ਅਸੀਂ ਤਾਂ ਮਾਰ ਮਾਰ ਡੰਡੇ ਇਹਨਾਂ ਨੂੰ ਹੁਣ ਹੱਥ ਨੂੰ ਕੱਢ ਦਈਏ, ਦਬਲ ਦਈਏ ਸਾਰਿਆਂ ਨੂੰ ਵੀ ਨਿਕਲੋ ਇੱਥੋਂ, ਤੁਸੀਂ ਤਖਤਾਂ ਦੇ ਬੈਠਣ ਵਾਲੇ ਕੌਣ ਹੋ? ਜਦੋਂ ਉਹਨਾਂ ਨੇ ਹੁਕਮਨਾਮੇ ਜਾਰੀ ਕੀਤੇ ਉਦੋਂ ਨਹੀਂ ਕੋਈ ਬੋਲਿਆ। ਉਦੋਂ ਬਾਦਲ ਦਾ ਹੀ ਸਰਕਾਰ ਸੀ, ਉਹਦੇ ਹੱਕ 'ਚ ਭੁਗਤੇ ਜਦੋਂ ਸੌਦਾ ਸਾਹਿਬ ਨੂੰ ਮਾਫੀਆਂ ਦਿੱਤੀਆਂ ਨੇ। ਆ ਹੁਣ ਫਿਰ ਪਿੱਛੇ ਜਿਹੜਾ ਕਿੰਨਾ ਰੌਲਾ ਤਖਤਾਂ ਜਿਹੜੇ ਬਦਲੇ ਨੇ ਕਿੰਨੇ, ਉਦੋਂ ਵੀ ਕੋਈ ਵਾਲੀ ਵਾਰਸ ਨਹੀਂ ਸੀ। ਸਾਡੇ ਵਾਲੇ ਚੁੱਪ ਨੇ, ਜਿਨ੍ਹਾਂ ਨੇ ਬੋਲਣਾ ਚਾਹੀਦਾ ਸੀ, ਜਿਨ੍ਹਾਂ ਨੂੰ ਜਿਹੜਾ ਅਸਲ ਪੰਥ ਹੈ, ਗੁਰੂ ਦਾ ਸਾਜਿਆ ਨਵਾਜਿਆ ਹੋਇਆ ਜਿਹੜਾ ਅਸਲ ਪੰਥ ਹੈ। ਇਹ ਤਾਂ ਪਜਾਮੀ ਵਾਲੇ ਤਾਂ ਹੁਣ ਹੋਂਦ 'ਚ ਆਏ ਨੇ। ਅਕਾਲੀ ਕੂਲੀ ਦਲ ਤਾਂ 1925 ਦੇ ਵਿੱਚ ਬਣਿਆ, ਹੁਣ ਆਇਆ ਇਹ ਤਾਂ 100 ਸਾਲ ਤੋਂ ਪਹਿਲਾਂ ਤਾਂ ਆਹੀ ਬਾਣਾ ਸੀ, ਅਕਾਲੀ ਹਮ ਅਕਾਲੀ ਸਭ ਕੇ ਵਾਲੀ ਹਮਾਰਾ ਪੰਥ ਨਿਆਰਾ ਹੈ। ਉਹ ਅਕਾਲੀ ਫੌਜਾਂ ਕਦੋਂ ਜਾਗਣਗੀਆਂ? ਉਹ ਚੁੱਪ ਬੈਠੇ ਨੇ। ਅਸਲ ਪੰਥ ਆ ਜਿਹੜਾ ਚੁੱਪ ਬੈਠਾ। ਬਹੁਤ ਕੁਛ ਮਰਜ਼ਾਦਾ ਇਹਨਾਂ ਨੇ ਖਤਮ ਕਰਤੀ। ਤਖਤ ਜਿਹੜੇ ਹੈਗੇ ਸੀ 10ਵੇਂ ਗ੍ਰੰਥ ਦੇ ਜਿਹੜੇ ਸਰੂਪ ਚੱਕ ਕੇ ਥੱਲੇ ਛੱਡਤੇ ਬਰਸਿਆਂ ਦੀ ਨੋਕ ਨਾਲ। ਗੂੰਗੇ ਤੇ ਅੰਨੇ ਹੋ ਕੇ ਬਹਿ ਗਏ, ਕਿਸੇ ਨੇ ਸਵਾਲ ਨਹੀਂ ਕੀਤਾ, ਨਾ ਹੀ ਕਰਨਾ ਚਾਹੁੰਦੇ ਨੇ। ਕਹਿਣਗੇ ਅਸੀਂ ਵਿਸ਼ਵ ਦੇ ਰਾਜੇ ਹਾਂ। ਵਿਸ਼ਵ ਦੇ ਰਾਜੇ ਕਾਹਦੇ ਨੇ ਇਹ? ਤਖਤਾਂ ਦੇ ਸਾਡਾ ਕਬਜ਼ਾ ਨਹੀਂ ਹੈਗਾ, ਜਥੇਦਾਰੀਆਂ ਸਾਡੇ ਖੋਲ੍ਹੀਆਂ ਇਹਨਾਂ ਨੇ। ਇਸ ਕਰਕੇ ਜਿੰਨਾ ਚਿਰ ਅਸਲ ਪੰਥ ਨਹੀਂ ਜਾਗਦਾ ਉਹਨਾਂ ਚਿਰ ਗੱਲ ਨਹੀਂ ਬਣਨੀ। ਅਸੀਂ ਸਾਰੇ ਮਾਈ ਭਾਈ ਨੂੰ ਬੇਨਤੀ ਕਰਦੇ ਹਾਂ ਵੀ ਦੇਖੀ ਚੱਲੋ, ਸੋਸ਼ਲ ਮੀਡੀਆ ਦਾ ਜ਼ਮਾਨਾ, ਹਰੇਕ ਕੋਲੇ ਸੱਚਾਈ ਜਿਹੜੀ ਆਥਣ ਨੂੰ ਪਹੁੰਚ ਜਾਂਦੀ ਆ। ਅਤੇ ਜਦੋਂ ਇਲੈਕਸ਼ਨ ਆਉਣੀ ਆ, ਤੁਸੀਂ ਆਪਦਾ ਦਿਮਾਗ ਦਾ ਜਿਹੜਾ ਹੈਗਾ ਉਹ ਸਹੀ ਇਸਤੇਮਾਲ ਕਰੋ। ਮਤਦਾਨ ਉਹਨੂੰ ਕਹਿੰਦੇ ਨੇ। ਆਪਦਾ ਮਤਦਾਨ ਜਦੋਂ ਕਰਨਾ 27 ਦੇ ਵਿੱਚ ਉਹ ਸਹੀ ਕਰ ਲਿਓ। ਅਤੇ ਸਰਕਾਰ ਨੂੰ ਵੀ ਚਾਹੀਦਾ, ਜਿਹੜੇ ਸਾਡੇ ਬੰਦੀ ਸਿੰਘ ਨੇ, ਹੁਣ ਭਾਈ ਜਗਤਾਰ ਸਿੰਘ ਹਵਾਰਾ ਪਰਸੋਂ 36 ਕੇਸ ਸੀ ਉਹਦੇ ਉੱਤੇ, ਜਿਹੜਾ ਲਾਸਟ ਕੇਸ ਸੀ ਇੱਥੇ ਕੋਈ ਵਿਸਫੋਟ ਸਮੱਗਰੀ ਵਾਲਾ, ਉਹ 'ਚੋਂ ਵੀ ਬਰੀ ਹੋ ਗਏ। ਉਹਨੂੰ ਅਜੇ ਤੱਕ ਬਾਹਰ ਨਹੀਂ ਕੱਢਿਆ। ਬਾਹਰ ਤਾਂ ਇੱਕ ਪਾਸੇ ਰਿਹਾ, ਹੁਣ ਤਾਂ ਪਰੋਲ ਦੇ ਦੇਣ ਉਹਨੂੰ। ਉਹ ਸੌਦਾ ਸਾਹਿਬ ਜੀ ਦੇ ਉੱਤੇ ਦੋਸ਼ ਤੈਅ ਹੋਏ, ਜਿਹੜਾ ਬਲਾਤਕਾਰ ਦੇ ਦੋਸ਼ਾਂ ਦੇ ਵਿੱਚ 20 ਸਾਲ ਸਜ਼ਾ ਕੱਟ ਰਿਹਾ, ਜਿਹੜਾ ਮਰਡਰ ਦੇ ਵਿੱਚ ਉਮਰ ਕੈਦ ਕੱਟ ਰਿਹਾ, ਹੋਰ ਵੀ ਉਹ 'ਤੇ ਘਿਨਾਉਣੇ ਜਿਹੜੇ ਕੇਸ ਚੱਲ ਰਹੇ ਨੇ, ਉਹਨੂੰ ਪਤਾ ਨਹੀਂ 2 ਮਹੀਨਿਆਂ ਬਾਅਦ ਉਹਨੂੰ ਪੈਰੋਲ ਦਿੱਤੀ ਜਾਂਦੀ ਆ। ਜਿਹੜੇ ਬੰਦੀ ਸਿੰਘ ਨੇ ਉਹ ਅਜੇ ਤੱਕ ਬਾਹਰ ਨਹੀਂ ਆਏ, ਪਰੋਲਾਂ ਨਹੀਂ ਹੋਈਆਂ। ਇਹ ਸਾਡੇ ਨਾਲ ਵਿਤਕਰਾ ਹੋ ਰਿਹਾ। ਜਿੰਨਾ ਚਿਰ ਭਾਈ ਜਗਤਾਰ ਸਿੰਘ ਹਵਾਰਾ ਇਸ ਆਪਣੇ ਆ ਨਹੀਂ ਜਾਂਦਾ ਤਖਤ ਸਾਹਿਬ 'ਤੇ ਸਰਕਾਰ ਸਾਡੀ ਬਣ ਨਹੀਂ ਜਾਂਦੀ, ਵਾਰਸ ਪੰਜਾਬ ਦੀ ਬਣੂਗੀ। ਬਾਈ ਦੀਪ ਸਿੱਧੂ ਨੇ ਕਿਹਾ ਸੀ ਵੀ 2027 ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ, ਬਣੂਗੀ। ਉਹਦਾ ਬੋਲ ਕਦੇ ਆਲਾ ਨਹੀਂ ਗਿਆ। ਅਤੇ ਜਿਹੜੀ ਸ਼੍ਰੋਮਣੀ ਕਮੇਟੀ, ਮੈਂ ਸਾਰੀਆਂ ਧਿਰਾਂ ਨੂੰ ਕਹਿਣਾ ਚਾਹੁੰਦਾ ਹੈ, ਇੱਕ ਸਾਬਕਾ ਜਥੇਦਾਰ ਆ ਭਾਈ ਰਣਜੀਤ ਸਿੰਘ ਜੀ, ਉਹ ਬਹੁਤ ਜੱਦੋ-ਜਹਿਦ ਕਰ ਰਿਹਾ। ਸ਼੍ਰੋਮਣੀ ਕਮੇਟੀ ਉਹਦੇ ਨਾਲ ਰਲ ਕੇ ਸਾਰਿਆਂ ਨੂੰ ਲੜਨੀ ਚਾਹੀਦੀ ਆ। ਉਹਨੂੰ ਪ੍ਰਧਾਨ ਬਣਾ ਦੇਣਾ ਚਾਹੀਦਾ ਸ਼੍ਰੋਮਣੀ ਕਮੇਟੀ ਦਾ। ਇਹਨਾਂ ਨੂੰ ਬਾਦਲ ਕੇ ਨੂੰ ਉੱਥੋਂ ਦਫਾ ਕਰਨਾ ਚਾਹੀਦਾ। ਜਦੋਂ ਇਹ 3-4 ਜਿਹੜੇ ਠੀਕ ਆ ਗਏ ਮਸਲੇ, ਸਾਰਾ ਕੁਝ ਠੀਕ ਹੋ ਜਾਊਗਾ। ਪੰਥ ਦੀ ਵੀ ਗੱਲ ਹੋਊ, ਪੰਜਾਬ ਦੀ ਵੀ ਗੱਲ ਹੋਊ। ਪਰ ਹੁਣ ਸਾਨੂੰ ਆਪਸ ਵਿੱਚ ਲੜਾਇਆ ਜਾ ਰਿਹਾ। ਸੈਂਟਰ ਵੱਲੋਂ ਵੀ ਸਾਡੇ ਸਿੰਘ ਫਸਾ ਦੇ, ਤਖਤਾਂ ਦੇ ਸਿੰਘ ਵੀ ਫਸ ਗਏ। ਇੱਧਰਲਿਆਂ ਨੇ ਗੌਹਰ ਨੂੰ ਬਿਠਾ ਦਿਆ, ਉੱਧਰ ਨੇ ਜਾਰੀ ਹੁਕਮਨਾਮੇ ਕਰਤੇ। ਇਹ ਸਾਨੂੰ ਆਹ ਦੇ ਵਿੱਚ ਲੜਾ ਰਹੇ ਨੇ। ਸਰਕਾਰਾਂ ਟੇਢਾ ਲੜਾਈ ਚੱਲ ਪਈ ਆ। ਇਸ ਕਰਕੇ ਹੁਣ ਗੁਰੂ ਰਖਵਾਲਾ, ਬਿਲਕੁਲ ਗੁਰੂ ਕਿਰਪਾ ਕਰੂਗਾ, ਕਲਾ ਵਰਤੂਗੀ। ਪੰਜਾਬ ਗੁਰਾਂ ਦੇ ਨਾਂ 'ਤੇ ਵਸਦਾ। ਹੁਣ ਸਾਡੀ ਅਣਖ ਅਤੇ ਹੋਂਦ ਦਾ ਮਸਲਾ, ਇਹ ਹੁਣ ਪੰਜਾਬੀਆਂ ਨੇ ਦੇਖਣਾ ਵੀ ਅਸੀਂ ਸਾਥ ਕਿਹਦਾ ਦੇਣਾ। ਸੱਚ ਦਾ ਸਾਥ ਦੇਣਾ ਸਾਰਿਆਂ ਨੇ। ਝੂਠ ਨੂੰ ਨਕਾਰ ਦਿਓ, ਫਿਰ ਸਾਡੀ ਜਿਹੜੀ ਪੰਜਾਬ ਬਚ ਸਕਦਾ। ਸਰਕਾਰਾਂ ਨੇ, ਏਜੰਸੀਆਂ ਨੇ, ਜਿਹੜੀ ਹੈਗੀ RSS ਨੇ, ਕੋਈ ਇਹ ਨਹੀਂ ਛੱਡਿਆ ਹੈਗਾ ਵੀ ਅਸੀਂ ਪੰਜਾਬ ਨੂੰ ਖਤਮ ਕਰਤੀ। ਹੁਣ ਲੜਾਈ ਲਾ ਕੇ, ਝੂਠੀ ਨਕਲੀ ਲੜਾਈ ਲਾ ਕੇ ਪੰਜਾਬ ਨੂੰ ਫਿਰ ਵੀ ਤਬਾਹ ਕਰਨਾ ਚਾਹੁੰਦੇ ਨੇ ਇਹ, ਵੀ ਪੰਜਾਬ ਨੂੰ ਕਿਸ ਤਰ੍ਹਾਂ ਤਬਾਹ ਕੀਤਾ ਜਾਵੇ। ਬਿਲਕੁਲ ਪੰਜਾਬ ਤੋਂ ਹੀ ਐਲਰਜੀ ਹੈ। ਇਸ ਕਰਕੇ ਮੈਂ ਸਾਰੀਆਂ ਸੰਗਤਾਂ ਨੂੰ ਇਹੀ ਬੇਨਤੀ ਕਰਦਾ ਵੀ ਸੱਚ ਦੇਖੋ, ਸੱਚ ਨੂੰ ਪਛਾਣੋ, ਸੱਚ ਦਾ ਸਾਥ ਦਿਓ, ਫਿਰ ਸਾਡਾ ਭਲਾ ਹੋ ਸਕਦਾ ਜੀ। ਬਿਲਕੁਲ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਬਾਬਾ ਰਾਜਾ ਰਾਜ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਆਪਣੇ ਨਜ਼ਰੀਏ ਤੋਂ ਜਿਹੜੇ ਤਮਾਮ ਸਾਰੇ ਸ਼ੰਕੇ ਨੇ, ਉਹਨਾਂ ਸ਼ੰਕਿਆਂ ਦੀ ਨਿਵਰਤੀ ਕਰਨ ਦਾ ਯਤਨ ਕੀਤਾ। ਤਾਂ
ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ तमाम ਸ਼ਖਸੀਅਤਾਂ ਦੇ ਨਾਲ ਵੱਖ-ਵੱਖ ਵਿਸ਼ਿਆਂ ਤਹਿਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ।